ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਜੀ ਆਇਆਂ ਨੂੰ ਹੈ ਤੇ ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੁਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਸੁਖਦੇਵ ਸਿੰਘ ਜੂਟਲਾ ਜੀ ਯੂਬਾ ਸਿਟੀ ਤੋਂ, ਤੇ ਐਰੋ ਟਰੱਕ ਸੇਲਜ਼ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਪੁਰਾਣੇ ਟਰੱਕ ਅਤੇ ਟ੍ਰੇਲਰਸ ਜਿਹੜੇ ਆ ਉਹ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਪਾਸ਼ਾ ਜੀ ਨੂੰ 909 786 8008 ਦੇ ਉੱਤੇ। ਤੇ ਸਰੋਤਿਓ ਆਓ ਹੁਣ ਆਪਾਂ ਗੱਲਾਂ ਬਾਤਾਂ ਦੇ ਵੱਲ, ਖਬਰਾਂ ਦੇ ਵੱਲ ਜਿਹੜੇ ਜੀ ਆਪਾਂ ਵੱਧਦੇ ਹਾਂ। ਮਿੰਟੂ ਜੀ, ਨਹੀਂ ਟਲਿਆ ਉੱਤਰੀ ਕੋਰੀਆ, ਪਰਮਾਣੂ ਤਜਰਬਾ ਕਰਕੇ ਦੁਨੀਆ ਨੂੰ ਮਹਾਜੰਗ ਦਾ ਡਰ ਫੇਰ ਪਾਇਆ ਆ। ਆਂਦੇ ਹੁੰਦੇ ਨਾ ਪੰਜਾਬੀ ਚ ਮੁਹਾਵਰਾ, ਨਾਗਾ ਮਾਰੇ ਚਾਂਗਾ ਬੇੜੀ ਡੁੱਬਣ ਨੂੰ ਜੀ। ਇਹ ਚਾਂਗਾ ਮਾਰੀ ਜਾਂਦਾ, ਇਹਦਾ ਨਾਮ ਹੈ ਕਿਮ ਜੋਂਗ ਉਨ। ਇਹਨੇ ਆਪਦੀ ਉੱਨ ਤੇ ਲਵਾਉਣੀ ਆ, ਨਾਲ ਗੁਆਂਢੀਆਂ ਦੀ ਵੀ ਉੱਨ ਲਵਾਉਣੀ ਆ ਇਹਨੇ, ਜਿਸ ਤਰੀਕੇ ਦੇ ਨਾਲ ਇਹ ਚੱਲਦਾ ਪਿਆ। ਜਿਹੜਾ ਇਹਨਾਂ ਨੇ ਹੁਣ ਕੀਤਾ ਵਾ ਇਹ ਪਰਮਾਣੂ ਪ੍ਰੀਖਣ ਜਿਹੜਾ ਕੀਤਾ, 6ਵਾਂ ਇਹਨਾਂ ਦਾ। ਜਿਹੜੇ 5 ਸੀਗੇ ਨਾ ਪਹਿਲਾਂ 5, ਔਰ ਖਾਸ ਤੌਰ ਤੇ 5ਵਾਂ, ਉਹਦੇ ਤੋਂ ਇਹ 10 ਗੁਣਾ ਵੱਧ ਸ਼ਕਤੀਸ਼ਾਲੀ ਹੈ। ਇਹ ਆਪ ਅੰਦਾਜ਼ਾ ਲਾ ਲਓ ਕਿ ਜਿਹੜਾ ਇਹ ਪ੍ਰੀਖਣ ਕੀਤਾ ਇਹਨਾਂ ਨੇ ਉਹ ਕਿੰਨਾ ਵੱਡਾ ਪ੍ਰੀਖਣ ਸੀਗਾ। ਇਸੇ ਕਰਕੇ ਸਾਰੀ ਦੁਨੀਆ ਦੇ ਵਿੱਚ ਮੱਥੇ ਤੇ ਵੱਡੇ ਵੱਡੇ ਦੇਸ਼ਾਂ ਦੇ ਵੀ ਤਰੇਲੀਆਂ ਆਉਂਦੀਆਂ ਪਈਆਂ ਕਿ ਬਣਦਾ ਕੀ ਪਿਆ। ਕਿਉਂਕਿ ਕੁਛ ਦਿਨ ਪਹਿਲਾਂ ਹੀ ਜਨਾਬ ਟਰੰਪ ਹੋਰਾਂ ਨੇ ਇਹ ਆਖਿਆ ਸੀਗਾ ਕਿ ਇਹੋ ਜਿਹੀ ਤਬਾਹੀ ਕਰਾਂਗੇ ਤੇਰੇ ਇੱਥੇ ਆ ਕੇ ਕਿ ਅੱਜ ਤੱਕ ਦੁਨੀਆ ਨੇ ਵੇਖੀ ਨਹੀਂ ਹੋਣੀ ਜੀ। ਤੇ ਉਹਨੇ ਇਹਦਾ ਜਵਾਬ ਜਿਸ ਤਰੀਕੇ ਦਾ ਦਿੱਤਾ, ਉਹ ਤੋਂ ਇਹੋ ਹੀ ਲੱਗਦਾ ਕਿ ਉਹ ਸਗੋਂ ਟਰੰਪ ਨੂੰ ਚੁੰਡੀਆਂ ਵੱਢਦਾ ਕਿ ਆ ਜਾ ਕੁਛ ਕਰਕੇ ਦੇਖ। ਹੁਣ ਇਹ ਜਿਹੜਾ ਪ੍ਰੀਖਣ ਹੋਇਆ, ਇਹਨੂੰ ਲੈ ਕੇ ਹਿਲਜੁਲ ਸ਼ੁਰੂ ਹੋ ਚੁੱਕੀ ਆ। ਹਿਲਜੁਲ UN ਤੱਕ ਚਲੇ ਗਈ। UN ਦੀ ਸਿਕਿਉਰਿਟੀ ਕੌਂਸਲ ਨੇ ਬਕਾਇਦਾ ਹੰਗਾਮੀ ਮੀਟਿੰਗ ਸੱਦੀ ਆ। ਨਿੱਕੀ ਹੈਲੀ ਨੇ ਇਸ ਬਾਰੇ ਅਧਿਕਾਰਤ ਤੌਰ ਤੇ ਟਵੀਟ ਵੀ ਕਰ ਦਿੱਤਾ ਮੇਰੇ ਖਿਆਲ ਦੇ ਨਾਲ। ਸੋ ਹਲਚਲ ਚ ਫਿਰ ਹੀ ਆ। ਹੁਣ ਇਹਨਾਂ ਨੇ ਅਮਰੀਕਾ ਵਾਲਿਆਂ ਨੇ ਇਹ ਗੱਲ ਆਖੀ ਆ ਕਿ ਜਿਹੜੇ ਇਹਦੇ ਵਪਾਰਕ ਸਾਥੀ ਹੈ ਉਹ ਵੀ ਸੰਭਲ ਜਾਣ, ਨਹੀਂ ਤਾਂ ਉਹਨਾਂ ਨਾਲ ਵੀ ਬੁਰੀ ਹੋਊਗੀ ਜੀ। ਹੁਣ ਇਹਨਾਂ ਦਾ ਵਪਾਰਕ ਸਾਥੀ ਕੋਈ ਹੈ ਹੀ ਨਹੀਂ। ਵਪਾਰਕ ਸਾਥੀ ਇੱਕੋ ਇੱਕ ਚਾਈਨਾ ਹੈ। ਨਾਰਥ ਕੋਰੀਆ ਦਾ ਕਿਸੇ ਦੇਸ਼ ਦੇ ਨਾਲ ਕੋਈ ਵਪਾਰ ਨਹੀਂ ਹੈ, ਕੋਈ ਤਾਲੁਕਾਤ ਨਹੀਂ ਹੈ। ਔਰ ਇਹ ਇੱਕ ਐਸਾ ਦੇਸ਼ ਹੈ, ਵਾਹਿਦ ਦੇਸ਼ ਆ ਜਿਹਦਾ ਆਰਥਿਕ ਮਾਡਲ ਹੈ ਜਿਹੜਾ ਉਹ ਇੱਦਾਂ ਦਾ ਸਵੈ ਨਿਰਭਰਤਾ ਵਾਲਾ ਕਿ ਅਸੀਂ ਜੋ ਕਰਨਾ ਅਸੀਂ ਆਪ ਹੀ ਕਰਨਾ, ਜੋ ਵਪਾਰ ਜੋ ਲੈਣ ਦੇਣ ਸਾਡਾ ਸਾਰਾ ਕੁਛ ਹੈ ਜਿਹੜਾ ਆਪੋ ਵਿੱਚ ਹੋਏਗਾ, ਅਸੀਂ ਕਿਸੇ ਤੇ ਨਿਰਭਰ ਨਹੀਂ ਰਹਿਣਾ ਜੀ। ਇਹਦੇ ਮਾਡਲ ਨੂੰ ਯੂਚੀ ਕਹਿੰਦੇ, ਯੂਚੀ। ਹਾਲਾਂਕਿ ਇਸ ਸ਼ਬਦ ਦੀ ਬਹੁਤੀ ਪਰਿਭਾਸ਼ਾ ਨਹੀਂ ਕਿਤੋਂ ਮਿਲਦੀ। ਖੈਰ, ਪਰਿਭਾਸ਼ਾ ਇਹਨਾਂ ਸ਼ਬਦਾਂ ਦੀ ਛੱਡ ਕੇ ਹੁਣ ਇਹ ਪਰਿਭਾਸ਼ਾ ਵੇਖਣ ਦੀ ਜ਼ਰੂਰਤ ਆ ਕਿ ਅੱਗੇ ਹਾਲਾਤ ਜਿੱਦਾਂ ਦੇ ਉਤਪੰਨ ਹੁੰਦੇ ਪਏ ਆ, ਇਹਨਾਂ ਦੀ ਅਸਲ ਪਰਿਭਾਸ਼ਾ ਕੀ ਆ। ਸੋ ਅਮਰੀਕਾ ਸੋਚਾਂ ਵਿੱਚ ਆ ਕਿ ਹੁਣ ਇਹਦਾ ਕੀਤਾ ਕੀ ਜਾਵੇ, ਕਿਉਂਕਿ ਧਮਕੀਆਂ ਜਾਂ ਜੋ ਆਪਾਂ ਇੱਕ ਦੂਜੇ ਨੂੰ ਥੋੜਾ ਜਿਹਾ ਵਾਰਨ ਕਰਦੇ ਹਾਂ ਕਿ ਹਟ ਜਾ ਟਲ ਜਾ, ਤੇਰਾ ਵੀ ਨੁਕਸਾਨ ਮੇਰਾ ਵੀ ਨੁਕਸਾਨ। ਇਹ ਜਦੋਂ ਬੰਦਾ ਫਿਰ ਉੱਤੇ ਹੀ ਚੜਿਆ ਆਉਂਦਾ ਤਾਂ ਫਿਰ ਉਸ ਸਮੇਂ ਜਦੋਂ ਖਾਸ ਤੌਰ ਤੇ ਇੱਕ ਇਮੇਜ ਹੁੰਦੀ ਹੈ ਕਿਸੇ ਬੰਦੇ ਦੀ ਜੀ, ਜਦੋਂ ਉਸ ਇਮੇਜ ਨੂੰ ਖਤਰਾ ਪੈਂਦਾ, ਕਿਉਂਕਿ ਹੁਣ ਇਸ ਸਮੇਂ ਅਮਰੀਕਾ ਦੀ ਇਮੇਜ ਆ ਥਾਣੇਦਾਰ ਵਾਲੀ, ਉਹ ਹੀ ਇਹਨੇ ਖਤਰੇ ਚ ਪਾ ਦਿੱਤੀ ਹੈ। ਔਰ ਖਤਰੇ ਚ ਇਸ ਕਰਕੇ ਵੀ ਪਈ ਹੈ ਕਿਉਂਕਿ ਟਰੰਪ ਨੇ ਹੱਦੋਂ ਜ਼ਿਆਦਾ ਇਸ ਮਾਮਲੇ ਦੇ ਵਿੱਚ ਕਾਲਾਪਣ ਦਿਖਾਇਆ, ਬਹੁਤ ਜ਼ਿਆਦਾ, ਵੀ ਮੈਂ ਇਹ ਕਰ ਦੂੰ। ਪਰ ਹੁਣ ਥੋੜਾ ਜਿਹਾ ਇਹ ਢਿੱਲਾ ਪੈਂਦਾ ਨਜ਼ਰ ਆਉਂਦਾ। ਇਹਦੇ ਚ ਇੱਕ ਦੋ ਚੀਜ਼ਾਂ ਨੇ। ਵੈਸੇ ਤਾਂ ਬੜੀ ਲੰਮੀ ਹਿਸਟਰੀ ਹੈ ਕੋਰੀਆ ਦੀ, ਕਿਤੇ ਸਮਾਂ ਹੋਇਆ ਲਾਈਵ ਪ੍ਰੋਗਰਾਮ ਚ ਆਪਾਂ ਡਿਸਕਸ ਕਰਾਂਗੇ। ਸੋ ਇਸ ਸਮੇਂ ਅਮਰੀਕਾ ਥੋੜਾ ਜਿਹਾ ਸੰਭਲ ਕੇ ਕਿਉਂ ਚੱਲਦਾ, ਉਹਦਾ ਇੱਕ ਕਾਰਨ ਆ। ਕਾਰਨ ਇਹ ਆ ਕਿ ਨਾਰਥ ਕੋਰੀਆ ਤੇ ਚਾਈਨਾ ਦੇ ਦਰਮਿਆਨ ਇੱਕ ਸੰਧੀ ਹੈ, ਉਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਉਸ ਟ੍ਰੀਟੀ ਦੇ ਮੁਤਾਬਕ ਜੇ ਦੋਨਾਂ ਦੇਸ਼ਾਂ ਚੋਂ ਕਿਸੇ ਦੇਸ਼ ਤੇ ਵੀ
ਇਹਨਾਂ ਦੋਨਾਂ ਚ ਕਿਸੇ ਇੱਕ ਤੇ ਹਮਲਾ ਹੁੰਦਾ ਤਾਂ ਦੂਸਰਾ ਬਿਨਾਂ ਦੱਸੇ ਬਿਨਾਂ ਪੁੱਛੇ ਉਸ ਜੰਗ ਦੇ ਵਿੱਚ ਕੁੱਦ ਪਏਗਾ। ਉਹ ਟਰੀਟੀ ਚ ਬੱਧੇ ਹੋਏ ਆ ਦੋਨੇ ਜੀ। ਉਸ ਟਰੀਟੀ ਦਾ ਜਿਹੜਾ ਸਮਾਂ ਮਿਆਦ, ਜਿਹੜੀ ਸਮਾਂ ਹੱਦ ਆ, ਉਹ ਹੈਗੀ ਆ 2021 ਤੱਕ। 2021 ਤੱਕ ਜੇ ਇੰਤਜ਼ਾਰ ਕਰਨ ਅਮਰੀਕਾ ਵੇਲੇ ਸਮਾਂ ਬਹੁਤ ਲੰਮਾ ਪੈ ਜਾਣਾ। ਪਰ ਜਿਸ ਤਰੀਕੇ ਦੇ ਨਾਲ ਉਹ ਵੀ ਉਕਸਾਉਂਦਾ ਪਿਆ ਅੱਗੋਂ, ਔਰ ਉਹਨਾਂ ਦੀਆਂ ਜਿਹੜੀਆਂ ਮਿਜ਼ਾਈਲਾਂ ਨੇ ਜਿਸ ਤਰੀਕੇ ਨਾਲ ਉਹ ਅਲਾਸਕਾ ਤੱਕ ਤੇ ਦਾਅਵਾ ਕਰਦੇ ਕਿ ਅਸੀਂ ਪਹੁੰਚ ਗਏ ਹਾਂ, ਆਉਣ ਵਾਲੇ ਦਿਨਾਂ 'ਚ ਅਸੀਂ ਨਿਊਯਾਰਕ ਤੱਕ ਵੀ ਪਹੁੰਚ ਜਾਵਾਂਗੇ, ਉੱਥੋਂ ਤੱਕ ਵੀ ਸਾਡੀਆਂ ਮਿਜ਼ਾਈਲਾਂ ਜਿਹੜੀਆਂ ਉਹ ਅਪਰੋਚੇਬਲ ਹੋਣਗੀਆਂ। ਉਹ ਤੋਂ ਜਾਪਦਾ ਇਹੋ ਹੀ ਆ ਕਿ ਇਹਦਾ ਜਾਂ ਤੇ ਇਲਾਜ ਕੀਤਾ ਜਾਵੇਗਾ ਕੋਈ, ਤੇ ਜਾਂ ਫਿਰ ਅਮਰੀਕਾ ਜਿਹੜਾ ਬਿਲਕੁਲ ਬੇਸ਼ਰਮੀ ਜੀ ਮੰਨ ਲਵੇਗਾ। ਦੋਨਾਂ ਹੀ ਸੂਰਤਾਂ 'ਚ ਲੱਗਦਾ ਨਹੀਂ ਹੈ ਕਿ ਕੋਈ ਚੀਜ਼ ਜਿਹੜੀ ਹੈ ਉਹ ਟਲ ਜਾਏਗੀ। ਸੋ ਜਿਹੜਾ ਮਾਹੌਲ ਇੱਕ ਵਾਰੀ ਉੱਥੇ ਕੋਰੀਆ ਦੇ ਵਿੱਚ 1948 ਤੋਂ 1950 ਤੱਕ ਵੇਖਿਆ ਗਿਆ, ਜਿਸ ਤਰੀਕੇ ਨਾਲ ਉੱਥੇ ਤਬਾਹੀ ਹੋਈ, ਲਗਭਗ 30-35 ਲੱਖ ਬੰਦਾ ਮਰ ਗਿਆ ਸੀ, ਜਦਕਿ ਉੱਥੇ ਆਬਾਦੀ ਉਸ ਸਮੇਂ 2-2.5 ਕਰੋੜ ਦੀ ਸੀ ਮਸੀਂ। ਸੋ ਉਸ ਹਾਲਾਤ ਵੱਲ ਨੂੰ ਤੇਜ਼ੀ ਨਾਲ ਨਾਰਥ ਕੋਰੀਆ ਜਿਹੜਾ ਵੱਧਦਾ ਜਾ ਰਿਹਾ। ਨਾਰਥ ਕੋਰੀਆ ਦਾ ਹੁਣ ਇੱਕ ਪੰਗਾ ਹੋ ਰਿਹਾ, ਉੱਥੇ ਜਿਹੜਾ ਇਸ ਸਮੇਂ ਭੂਗੋਲਿਕ ਖੇਤਰ ਹੈ ਨਾਰਥ ਕੋਰੀਆ ਦਾ, ਉਹ ਇੱਦਾਂ ਦਾ ਕਿ ਇੱਕ ਪਾਸੇ ਜਾਪਾਨ ਹੈ, ਦੂਸਰੇ ਪਾਸੇ ਚੀਨ ਹੈ, ਤੀਸਰੇ ਪਾਸੇ ਸਾਊਥ ਕੋਰੀਆ। ਜੇ ਉਹਦੇ ਤੇ ਹਮਲਾ ਹੁੰਦਾ ਹੈ, ਉਹਨੇ ਆਪਣੇ ਘਰ 'ਚ ਸਮਾਨ ਹੀ ਇੰਨਾ ਜੋੜਿਆ ਤਬਾਹੀ ਦਾ, ਜੇ ਉਹਦੇ ਤੇ ਵੀ ਹਮਲਾ ਹੁੰਦਾ, ਸੋਚਣਾ ਇਹ ਵੀ ਅਮਰੀਕਾ ਨੂੰ ਪਏਗਾ ਕਿ ਉਸ ਹਮਲੇ ਦੇ ਵਿੱਚ ਜੋ ਬਰੂਦ ਉਹਨਾਂ ਦੇ ਘਰੇ ਪਿਆ, ਉਸ ਬਰੂਦ ਦੇ ਨਾਲ ਜੋ ਆਲੇ ਦੁਆਲੇ ਉਹਨਾਂ ਦੇ ਆਂਢੀ ਗੁਆਂਢੀ ਹੈ, ਉਹ ਵੀ ਨੁਕਸਾਨੇ ਜਾਣਗੇ। ਸੋ ਇਸ ਸਮੇਂ ਸਥਿਤੀ ਬੜੀ ਕਸ਼ੀਦਗੀ ਵਾਲੀ ਹੈ, ਸਥਿਤੀ ਬੜੀ ਫਿਕਰਮੰਦੀ ਵਾਲੀ ਹੈ। ਪਰ ਇਸ ਸਮੇਂ ਅਮਰੀਕਾ ਲਈ ਸਭ ਤੋਂ ਮੁਸ਼ਕਿਲ ਇਹ ਹੈ, ਸਭ ਤੋਂ ਵੱਡੀ ਮੁਸ਼ਕਿਲ ਇਹ ਆ ਕਿ ਜੇ ਹਮਲਾ ਕਰਦਾ ਹੈ ਤੇ ਇਹਦੇ ਨਾਲ ਆਸੇ ਪਾਸੇ ਵੀ ਨੁਕਸਾਨ ਦਾ ਡਰ ਹੈ। ਸੋ ਇਹਨਾਂ ਸਥਿਤੀਆਂ 'ਚ ਦੇਖ ਸਕਦੇ ਹਾਂ ਅਸੀਂ ਹੁਣ ਕਿ ਜਿਹੜੀ ਕੋਲਡ ਵਾਰ ਸੀਗੀ, ਉਹ ਕੋਲਡ ਵਾਰ ਕੋਲਡ ਹੀ ਰਹਿੰਦੀ ਆ ਜਾਂ ਹੌਟ ਹੁੰਦੀ ਆ। ਇਸ ਚੀਜ਼ ਨੂੰ ਲੈ ਕੇ ਲੋਕ ਆ ਜਿਹੜੇ ਉਹ ਬਹੁਤ ਜ਼ਿਆਦਾ ਹੁਣ ਫਿਕਰਮੰਦ ਆ। ਅੱਗੇ ਦੇਖੋ ਕੀ ਬਣਦਾ। ਵੈਸੇ ਇੱਕ ਵਾਰੀ ਇਸ ਬੰਦੇ ਨੇ ਫਿਰ ਇਸ ਜੰਗ ਨੂੰ ਜਿੱਦਾਂ ਕਹਿ ਲੈਂਦਾ, ਜਿਵੇਂ ਬਿਲਕੁਲ ਬੁਝੀ ਹੋਈ ਅੱਗ ਨੂੰ ਫੇਰ ਹਵਾ ਦੇ ਕੇ ਫੇਰ ਮੰਗਾ ਦਿੱਤਾ। ਜੀ ਬਿਲਕੁਲ ਮਿੰਟੂ ਜੀ, ਗੱਲ ਇਹ ਆ ਵੀ ਦੋਨਾਂ ਹੀ ਮੁਲਕਾਂ ਦੇ ਜਿਹੜੇ ਇਸ ਟਾਈਮ ਜਿਹੜੇ ਉਤਲੇ ਪਾਸੇ ਬੈਠੇ ਆ ਨਾ, ਉਹ ਕੁਛ ਨਾ ਕੁਛ ਚਾਹੁੰਦੇ ਨੇ ਵੀ ਲੋਕਾਂ ਦਾ ਜਿਹੜਾ ਇੰਟਰਨਲ ਗੱਲਾਂ ਤੋਂ ਜਿਹੜਾ ਧਿਆਨ ਕਿਸੇ ਹੋਰ ਪਾਸੇ ਨੂੰ ਭਟਕੇ। ਇਹਦੇ ਵਿੱਚ ਹੋਰ ਵੀ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਨਾਲ ਦੇ ਨਾਲ ਉਹ ਵੀ ਚੱਲ ਰਹੀਆਂ ਨੇ। ਅਗਲੀ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ। ਬ੍ਰਿਕਸ ਸੰਮੇਲਨ ਸ਼ੁਰੂ ਹੋਇਆ, ਅੱਤਵਾਦ ਤੇ ਚਰਚਾ ਹੋਈ। ਦੇਖੋ, ਬ੍ਰਿਕਸ ਦਾ ਜਿਹੜਾ ਇਹ ਸੰਮੇਲਨ ਹੋਇਆ, ਨਵਾਂ ਸੰਮੇਲਨ ਸ਼ੁਰੂ ਹੋਇਆ। ਵੈਸੇ ਪਹਿਲਾਂ ਰਿਕ ਹੀ ਹੁੰਦਾ ਸੀਗਾ, ਰਸ਼ੀਆ, ਇੰਡੀਆ ਤੇ ਚਾਈਨਾ ਜੀ। ਫਿਰ ਬ੍ਰਾਜ਼ੀਲ ਜੁੜ ਗਿਆ, ਬ੍ਰਿਕ ਬਣ ਗਿਆ, ਫਿਰ ਨਾਲ ਸਾਊਥ ਅਫਰੀਕਾ ਜੁੜ ਗਿਆ, ਬ੍ਰਿਕਸ ਬਣ ਗਿਆ ਜੀ। ਇਹਦਾ ਜਿਹੜਾ ਸੰਮੇਲਨ ਇਸ ਵਾਰੀ ਇਸ ਕਰਕੇ ਮਹੱਤਵਪੂਰਨ ਸੀਗਾ ਕਿਉਂਕਿ ਜਿਹੜੇ ਦੋ ਵੱਡੇ ਦੇਸ਼ ਸਨ ਇਹਦੇ ਵਿੱਚ, ਭਾਰਤ ਤੇ ਚਾਈਨਾ, ਉਹ ਬੜੇ ਬਹੁਤ ਅਣਸੁਖਾਵੇਂ ਜਿਹੇ ਮਾਹੌਲ ਚੋਂ ਗੁਜ਼ਰ ਕੇ ਉੱਥੇ ਮਿਲ ਰਹੇ ਨੇ। ਕਿਉਂਕਿ ਡੋਕਲਾਮ ਦੇ ਵਿੱਚ ਜਿਸ ਤਰੀਕੇ ਨਾਲ ਦੋਨਾਂ ਦੇਸ਼ਾਂ ਦੀਆਂ ਛਾਤੀਆਂ ਖਈਆਂ ਇੱਕ ਦੂਜੇ ਦੇ ਨਾਲ, ਨੌਬਤ ਤੇ ਇੱਥੋਂ ਤੱਕ ਆ ਗਈ ਸੀਗੀ ਕਿ ਹੋ ਸਕਦਾ ਕਿ ਜੰਗ ਵੀ ਲੱਗ ਜਾਵੇ। ਲੋਕ ਤੇ ਵੀ ਸੋਚ ਕੇ ਚੱਲਦੇ ਪਏ ਸਨ, ਪਰ ਚਲੋ ਇੱਕ ਵਾਰੀ ਉਹ ਮਾਹੌਲ ਤਲਖੀ ਵਾਲਾ ਜਿਹੜਾ ਉਹ ਟਲ ਗਿਆ। ਹੁਣ ਉਸ ਤੋਂ ਬਾਅਦ ਇਹ ਸਿੱਧੇ ਉੱਥੇ ਜਾ ਕੇ ਮਿਲਦੇ ਪਏ ਆ। ਇਸ ਕਰਕੇ ਸਾਰੇ ਸੰਸਾਰ ਦੀਆਂ ਨਜ਼ਰਾਂ ਇਹਨਾਂ ਤੇ ਕਿ ਉੱਥੋਂ ਕਿਸ ਤਰ੍ਹਾਂ ਦੀ ਖਬਰ ਨਿਕਲਦੀ ਹੈ। ਅੱਜ ਪਹਿਲੇ ਦਿਨ ਇਸ ਸਮਾਗਮ ਦਾ, ਇਸ ਸੰਮੇਲਨ ਦਾ ਜਿਹੜਾ ਉਦਘਾਟਨ ਹੋਇਆ, ਉਹਦੇ 'ਚ ਮੋਦੀ ਸਾਹਿਬ ਨੇ ਤਕਰੀਰ ਕੀਤੀ ਹੈ। ਮੋਦੀ ਸਾਹਿਬ ਨੇ ਕੁਛ ਗੱਲਾਂ ਜਿਹੜੀਆਂ ਆਪਣੇ ਦੇਸ਼ ਨਾਲ ਜੁੜੀਆਂ ਕਈਆਂ ਦੱਸੀਆਂ ਉੱਥੇ, ਕਿਉਂਕਿ 5 ਦੇਸ਼ਾਂ ਦਾ ਇੱਕ ਗਰੁੱਪ ਹੈ। ਹਰੇਕ ਦੇਸ਼ ਆਪੋ ਆਪਣੀਆਂ ਅੰਦਰੂਨੀ ਪਾਲਿਸੀਆਂ ਬਾਰੇ, ਨੀਤੀਆਂ ਬਾਰੇ, ਔਰ ਜਿਹੜੀਆਂ ਖਾਸ ਤੌਰ ਤੇ 5 ਦੇਸ਼ਾਂ ਦੀਆਂ ਸਾਂਝੀਆਂ ਨੇ ਉਹਨਾਂ ਬਾਰੇ ਚਰਚਾ ਕਰਦਾ। ਤਾਂ ਮੋਦੀ ਸਾਹਿਬ ਨੇ ਵੀ ਦੱਸਿਆ ਕਿ ਅਸੀਂ ਗਰੀਬੀ ਹਟਾਉਣ ਲਈ ਕੰਮ ਕਰਦੇ ਪਏ ਹਾਂ, ਸਫਾਈ ਲਈ ਕੰਮ ਕਰਦੇ ਪਏ ਹਾਂ, ਸਿਹਤ ਲਈ ਕੰਮ ਕਰਦੇ ਪਏ ਹਾਂ, ਸਕਿਲਡ ਕਰਨ ਲਈ ਆਪਣੇ ਲੋਕਾਂ ਨੂੰ ਹੁਨਰਮੰਦ ਕਰਨ ਲਈ ਉਧਰਲੇ ਪਾਸੇ ਸਾਡਾ ਧਿਆਨ ਆ। ਖਾਸ ਤੌਰ ਤੇ ਫੂਡ ਸਿਕਿਉਰਿਟੀ ਵਾਲੇ ਪਾਸੇ, ਜੋ ਜੈਂਡਰ ਇਕੁਐਲਿਟੀ ਹੁੰਦੀ ਹੈ ਉਹਦੇ ਲਈ ਅਸੀਂ ਕੰਮ ਕਰਦੇ ਪਏ ਹਾਂ। ਸੋ ਇਸ ਤਰ੍ਹਾਂ ਖਾਸ ਤੌਰ ਤੇ ਆਪਣੀਆਂ ਪਾਲਿਸੀਆਂ ਦਾ ਉੱਥੇ ਵਿਖਿਆਨ ਕੀਤਾ। ਪਰ ਇਸੇ ਦਰਮਿਆਨ ਪ੍ਰਧਾਨ ਮੰਤਰੀ ਨੇ ਅੱਤਵਾਦ ਦਾ ਵੀ ਮੁੱਦਾ ਚੁੱਕਿਆ। ਗਾਏ ਬਗਾਏ ਜਿਹੜਾ ਕਿ ਨਰਿੰਦਰ ਮੋਦੀ ਸਾਹਿਬ ਅੰਤਰਰਾਸ਼ਟਰੀ ਮੰਚਾਂ ਤੇ ਚੁੱਕਦੇ ਆ, ਉਹ ਮੁੱਦਾ ਫੇਰ ਇੱਥੇ ਚੁੱਕਿਆ ਕਿਉਂਕਿ ਚੀਨ ਇਸ ਗੱਲ ਤੋਂ ਚਿੜਦਾ। ਇਹ ਆਪਾਂ ਨੂੰ ਵੀ ਪਤਾ, ਅੱਜ ਦਾ ਅੱਗੇ ਜੈਸ਼ ਏ ਮੁਹੰਮਦ ਵਾਲੇ ਉਹ ਸੰਗਠਨ ਨੂੰ ਲਾਣਨਾ ਸੀਗਾ, ਜਿਸ ਤਰੀਕੇ ਨਾਲ ਉਹਨਾਂ ਨੇ ਖੁੱਲੇ ਰੂਪ 'ਚ ਪਾਕਿਸਤਾਨ ਦਾ ਪੱਖ ਪੂਰਿਆ ਜੀ। ਉਹ ਹਮੇਸ਼ਾ ਇਸ ਗੱਲ ਤੋਂ ਚਿੜਦਾ ਹੈ ਔਰ ਹਮੇਸ਼ਾ ਹੀ ਉਹ ਪਾਕਿਸਤਾਨ ਦੇ ਨਾਲ ਖੜਦਾ ਹੈ। ਪਰ
ਭਾਰਤ ਦੀ ਕੂਟਨੀਤੀ ਦਾ ਇਹੋ ਹਿੱਸਾ ਕਿ ਵੱਧ ਤੋਂ ਵੱਧ ਆਪਣੀ ਗੱਲ ਹੈ ਜਿਹੜੀ ਉਹ ਕੌਮਾਂਤਰੀ ਮੰਚਾਂ ਤੇ ਕੀਤੀ ਜਾਵੇ। ਸੋ ਪ੍ਰਧਾਨ ਮੰਤਰੀ ਨੇ ਅੱਜ ਵੀ ਗੱਲ ਛੇੜੀ, ਪਰ ਅੱਜ ਪ੍ਰਧਾਨ ਮੰਤਰੀ ਦੀ ਗੱਲ ਛੇੜੇ ਜਾਣ ਤੋਂ ਬਾਅਦ ਬ੍ਰਿਕਸ ਦੇ ਸਾਰੇ ਗਰੁੱਪ ਨੇ ਵੀ ਅੱਤਵਾਦ ਤੇ ਚਰਚਾ ਕੀਤੀ ਹੈ ਸਾਂਝੇ ਰੂਪ 'ਚ। ਇੱਕ ਚੰਗੀ ਗੱਲ ਆ। ਸਾਰਿਆਂ ਨੇ ਕਿਹਾ ਕਿ ਅੱਤਵਾਦ ਕਿਸੇ ਵੀ ਕਿਸਮ ਦਾ ਹੋਵੇ ਉਹ ਨਾ ਬਰਦਾਸ਼ਤ ਹੋ ਗਿਆ। ਤੇ ਕਮਾਲ ਦੀ ਗੱਲ ਹੈ ਕਿ ਜਿਹੜਾ ਐਲਾਨਨਾਮਾ ਅੱਜ ਜਾਰੀ ਹੋਇਆ ਉਹਦੇ ਵਿੱਚ ਵੀ ਅੱਤਵਾਦ ਦਾ ਕਹਿ ਸਕਦੇ ਜ਼ਿਕਰ ਹੈ, ਜ਼ਿਕਰ ਹੀ ਨਹੀਂ ਨਿੰਦਿਆ ਵੀ ਹੈ। ਔਰ ਖਾਸ ਤੌਰ ਤੇ ਲਸ਼ਕਰ, ਜੈਸ਼, ਅਲ ਕਾਇਦਾ, ਹਕਾਨੀ ਨੈਟਵਰਕ ਇਹਨਾਂ ਦੇ ਨਾਮ ਵੀ ਲਿਖੇ ਆ ਜਿਹੜੇ ਕਿ ਸਿੱਧੇ ਤੌਰ ਤੇ ਪਾਕਿਸਤਾਨ ਨਾਲ ਲਿੰਕ ਹੁੰਦੇ ਆ। ਇਹਦਾ ਮਤਲਬ ਆ ਕਿ ਭਾਰਤ ਇਸ ਮਾਮਲੇ ਦੇ ਵਿੱਚ ਖਾਸ ਤੌਰ ਤੇ ਬ੍ਰਿਕਸ ਦੇ ਵਿੱਚ ਅੱਤਵਾਦ ਦਾ ਮੁੱਦਾ ਉਠਾਉਣ ਦੇ ਵਿੱਚ ਜਿਸ ਤਰੀਕੇ ਦੀ ਕੂਟਨੀਤੀ ਲੈ ਕੇ ਚੱਲਿਆ ਉਹਨੂੰ ਅਸੀਂ ਮੁੱਢਲੇ ਤੌਰ ਤੇ ਸਫਲ ਮੰਨ ਸਕਦੇ ਹਾਂ। ਪਰ ਮੇਰੀ ਜਾਚੇ ਉੱਥੇ ਇੱਥੋਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਪ੍ਰਧਾਨ ਮੰਤਰੀ ਨੂੰ ਥੋੜੀ ਜਿਹੀ ਜ਼ਰੂਰਤ ਹੋਰ ਵੀ ਕਰਨੀ ਚਾਹੀਦੀ ਹੈ। ਜਿੱਦਾਂ ਡੋਕਲਾਮ ਦਾ ਮਸਲਾ ਹੈ ਉਹਦੇ ਤੇ ਇੱਕ ਬੜੀ ਸ਼ਾਂਤੀ ਜੀ ਬਣ ਗਈ। ਸ਼ਾਂਤੀ ਜੀ ਇਸ ਕਰਕੇ ਬਣ ਗਈ ਆ ਕਿਉਂਕਿ ਪਹਿਲਾਂ ਇਹ ਕਿਹਾ ਗਿਆ ਕਿ ਦੋਨੇ ਦੇਸ਼ਾਂ ਨੇ ਸਹਿਮਤੀ ਕੀਤੀ ਇਸ ਗੱਲ ਤੇ ਕਿ ਆਪੋ ਆਪਣੀ ਫੌਜ ਨੂੰ ਪਿੱਛੇ ਹਟਾ ਲੈਣਗੇ, ਸੱਦ ਲੈਣਗੇ। ਪਰ ਬਾਅਦ ਦੇ ਵਿੱਚ ਚਾਈਨਾ ਨੇ ਕਲੇਮ ਕਰ ਦਿੱਤਾ ਕਿ ਭਾਰਤ ਨੇ ਆਪਣੀ ਫੌਜ ਗਲਤੀ ਮੰਨ ਕੇ ਵਾਪਸ ਪਿੱਛੇ ਖਿੱਚ ਲਈ ਹੈ। ਉਸ ਤੋਂ ਬਾਅਦ ਇਹਨਾਂ ਦੀ ਕੋਈ ਸਟੇਟਮੈਂਟ ਨਹੀਂ ਆਈ। ਸਾਰਾ ਦੇਸ਼ ਇਹ ਜਾਣਨਾ ਚਾਹੁੰਦਾ ਸੀਗਾ ਕਿ ਵਾਸਤਵ ਦੇ ਵਿੱਚ ਹੋਇਆ ਕੀ ਹੈ। ਪਰ ਜੋ ਮਰਜ਼ੀ ਹੈ, ਚੁੱਪ ਰਹਿਣਾ ਵੀ ਕਈ ਵਾਰੀ ਇੱਕ ਰਣਨੀਤੀ ਹੁੰਦੀ ਹੈ, ਉਹ ਠੀਕ ਆ। ਪਰ ਉੱਥੇ ਚੁੱਪ ਰਹਿ ਕੇ ਵਾਲੀ ਰਣਨੀਤੀ ਮੇਰੇ ਖਿਆਲ ਦੇ ਨਾਲ ਉਹ ਗਵਾਰ ਨਹੀਂ ਗੁਜ਼ਰੇਗੀ। ਉੱਥੇ ਤੁਹਾਨੂੰ ਕੁਛ ਨਾ ਕੁਛ ਇਸ ਮੁੱਦੇ ਤੇ ਕਹਿਣਾ ਚਾਹੀਦਾ, ਕਰਨਾ ਚਾਹੀਦਾ। ਜਿਹੜੇ ਤੁਹਾਡੇ ਆਪਣੇ ਦਵੱਲੇ ਸੰਬੰਧ ਆ ਉਹਨਾਂ ਨੂੰ ਲੈ ਕੇ ਵੀ ਚਰਚਾ ਹੋਣੀ ਚਾਹੀਦੀ ਆ। ਉੱਦਾਂ ਜਿਸ ਤਰੀਕੇ ਦੇ ਨਾਲ ਗਰਮਜੋਸ਼ੀ ਦੇ ਨਾਲ ਅੱਜ ਉੱਥੋਂ ਦੇ ਰਾਸ਼ਟਰਪਤੀ, ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਵਾਗਤ ਕੀਤਾ। ਵੈਸੇ ਕੱਲ ਨੂੰ ਮੋਦੀ ਸਾਹਿਬ ਨਾਲ ਇਹਨਾਂ ਦੀ ਦਵੱਲੀ ਮੁਲਾਕਾਤ ਵੀ ਹੋਣੀ ਹੈ। ਸੋ ਮਾਹੌਲ ਜਿਸ ਤਰ੍ਹਾਂ ਦਾ ਬਣਿਆ ਉਹ ਤੋਂ ਜਾਪਦਾ ਹੈ ਕਿ ਭਾਰਤ ਚੀਨ ਜਿਹੜੇ ਕਿ ਕਾਫੀ ਦੂਰ ਚਲੇ ਗਏ ਸਨ ਇਹਨਾਂ 6-7 ਮਹੀਨਿਆਂ ਦੇ ਦੌਰਾਨ, ਲੱਗਦਾ ਹੈ ਕਿ ਥੋੜੀ ਜਿਹੀ ਫੇਰ ਨੇੜਤਾ ਬਣ ਸਕਦੀ ਹੈ। ਔਰ ਦੂਜੀ ਗੱਲ ਜਿਹੜੀ ਹੈ ਕਿ ਅੱਜ ਦਾ ਜਿਹੜਾ ਸਾਰਾ ਅਸੀਂ ਦੇਖ ਸਕਦੇ ਹਾਂ ਬ੍ਰਿਕਸ ਦਾ ਜਿਹੜਾ ਉਦਘਾਟਨੀ ਦਿਨ ਸੀ ਉਹ ਚੰਗੀਆਂ ਗੱਲਾਂ ਲਈ ਅਸੀਂ ਕਹਾਂਗੇ ਕਿ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਆਪੋ ਵਿੱਚ ਦੀ ਇਹਨਾਂ ਨੇ ਸਾਰਿਆਂ ਨੇ। ਹੁਣ ਉਹ ਜਿਵੇਂ ਆਂਦੇ ਹੁੰਦੇ ਆ ਨਾ ਕਿ ਆਗਾਜ਼ ਅੱਛਾ ਹੈ ਅੰਜਾਮ ਖੁਦਾ ਜਾਨੇ। ਅੱਜ ਇਹ ਸਭ ਕੁਛ ਠੀਕ ਹੋਇਆ। ਕੱਲ ਨੂੰ ਰਾਸ਼ਟਰਪਤੀ ਚੀਨ ਦਾ ਔਰ ਭਾਰਤ ਦਾ ਪ੍ਰਧਾਨ ਮੰਤਰੀ ਇਹ ਜਦੋਂ ਦੋਵੇਂ ਦਵੱਲੀ ਮੁਲਾਕਾਤ ਕਰਨਗੇ ਉਹਦੇ ਚੋਂ ਕੀ ਨਿਕਲਦਾ ਹੈ ਜਾਂ ਅੱਗੇ ਚੱਲ ਕੇ ਇਸ ਸਾਰੇ ਸੰਮੇਲਨ ਦਾ ਸਿੱਟਾ ਕੀ ਨਿਕਲਦਾ ਉਹਦੇ ਤੇ ਸਾਰਿਆਂ ਦੀ ਬਾਜ਼ ਰੱਖ ਬਣੀ ਰਹੇਗੀ। ਪਰ ਅੱਜ ਦਾ ਦਿਨ ਹੈ ਜਿਹੜਾ ਉਹ ਕਹਿ ਸਕਦੇ ਕਿ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਚੰਗਾ ਰਿਹਾ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰਦੇ ਹਾਂ ਅਸਲੀ ਨਕਲੀ ਦੇ ਰੌਲੇ ਦੇ ਦਰਮਿਆਨ ਗੁਰਮੀਤ ਮੀਤੇ ਦੀ ਜੇਲ੍ਹ ਦੇ ਵਿੱਚ ਹਾਲਤ ਵਿਗੜੀ। ਉਧਰ ਡੇਰੇ ਨੇ ਕਿਹਾ ਵੀ ਹਨੀਪ੍ਰੀਤ ਦਾ ਡੇਰੇ ਦੇ ਨਾਲ ਸੰਬੰਧ ਕੋਈ ਨਹੀਂ ਤੇ ਫਿਰ ਉਹ ਕਰੀ ਕੀ ਜਾਂਦੀ ਸੀ ਸਾਰੀ ਮੂਵੀਆਂ ਦੇ ਵਿੱਚ ਤੇ ਹਰ ਜਗ੍ਹਾ ਦੇ ਉੱਤੇ ਨਾਲ ਨਾਲ ਉਹਦੇ। ਉਹ ਕਹਿੰਦੇ ਆ ਕਿ ਡੇਰੇ ਨਾਲ ਕੋਈ ਸੰਬੰਧ ਨਹੀਂ, ਡੇਰੇ ਦੇ ਮਾਲਕ ਨਾਲ ਹੀ ਸਾਰੇ ਸੰਬੰਧ ਆ। ਜੀ, ਇਹ ਵੈਸੇ ਨਾ ਅੱਜ ਕਿਉਂਕਿ ਹੁਣ ਉੱਥੇ ਡੇਰੇ ਦੇ ਵਿੱਚ ਤੇ ਉਹ ਜਿਹੜੀ ਕਿਚਨ ਕਮੇਟੀ ਸੀ ਇਹਦੀ ਉਹ ਵੀ ਨੁਕਰੇ ਲੱਗੀ ਪਈ ਆ। ਉੱਥੇ ਇੱਕੋ ਹੀ ਬੀਬੀ ਪ੍ਰਬੰਧ ਚਲਾਉਂਦੀ। ਵੈਸੇ ਉਹ ਪਹਿਲਾਂ ਹੀ ਪ੍ਰਬੰਧ ਚਲਾਉਂਦੀ ਆ ਬੀਬੀ ਵਿਪਾਸਨਾ। ਉਹਨੇ ਅੱਜ ਅਧਿਕਾਰਤ ਤੌਰ ਤੇ ਬਿਆਨ ਦਿੱਤਾ ਪੱਤਰਕਾਰਾਂ ਨੂੰ ਸੱਦ ਕੇ। ਉਹਨੇ ਆਖਿਆ ਕਿ ਐਵੇਂ ਹਨੀਪ੍ਰੀਤ ਲੋਕੀ ਲਾਈ ਬੈਠੇ ਆ, ਉਹਦਾ ਡੇਰੇ ਨਾਲ ਕੋਈ ਤਾਲੁਕਾਤ ਨਹੀਂ ਹੈ। ਸਾਨੂੰ ਨਹੀਂ ਪਤਾ ਉਹਦਾ ਕੀ ਸਿਸਟਮ ਆ। ਲੋਕੀ ਕਹਿੰਦੇ ਉਹਦਾ ਜੋ ਮਰਜ਼ੀ ਸਿਸਟਮ ਹੈ ਪਰ ਉਹਨੇ ਬਾਬੇ ਦਾ ਸਿਸਟਮ ਜ਼ਰੂਰ ਇੱਕ ਵਾਰੀ ਲਾਇਆ ਪਿਆ। ਹੁਣ ਇਹ ਹਨੀਪ੍ਰੀਤ ਦਾ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਇੰਨਾ ਜ਼ਿਆਦਾ ਇੱਥੇ ਉਛਾਲ ਦਿੱਤਾ ਗਿਆ ਨਾਮ ਕਿ ਸਾਡੇ ਬੜੇ ਵੱਡੇ ਪੱਤਰਕਾਰ ਜਿਹੜੇ ਉਹ ਵੀ ਗੱਚਾ ਖਾਈ ਜਾਂਦੇ। ਉਹ ਕਿਸੇ ਨੇ ਉੱਥੇ ਮੁੰਬਈ ਚੋਂ ਕਹਿਤਾ ਫੜੀ ਗਈ ਆ ਚੱਕ ਧੜੱਲੇ ਨਾਲ। ਇੱਕ ਅਖਬਾਰ ਨੇ, ਬਹੁਤ ਵੱਡੇ ਅਖਬਾਰ ਨੇ, ਮੇਨ ਪੇਜ ਤੇ ਉਹ ਖਬਰ ਲਾ ਦਿੱਤੀ ਜਦਕਿ ਇਹ ਸਭ ਕੁਛ ਝੂਠਾ ਫੇਕ ਸੀਗਾ ਸਾਰਾ ਕੁਛ। ਕਿਉਂਕਿ ਹਾਈਪ ਬਣੀ ਆ, ਹਰੇਕ ਬੰਦਾ ਉਹਨੂੰ ਕੈਸ਼ ਕਰਨ ਚ ਲੱਗਾ ਹੋਇਆ। ਦੂਜੇ ਪਾਸੇ ਜਿਹੜੀ ਅੱਜ ਵੱਡੀ ਖਬਰ ਆਈ ਆ ਉਹ ਆਈ ਆ ਰੋਹਤਕ ਜੇਲ੍ਹ ਦੇ ਵਿੱਚੋਂ, ਜਿੱਥੇ ਇਹਦੇ ਪੇਚ ਢਿੱਲੇ ਹੋ ਗਏ ਕੁਛ ਸਰੀਰ ਦੇ। ਕਾਫੀ ਦੱਸਦੇ ਆ ਪਹਿਲਾਂ ਤੇ ਬੁਖਾਰ ਚੜਿਆ, ਫਿਰ ਲੂਜ਼ ਮੋਸ਼ਨ ਲੱਗ ਗਏ, ਫਿਰ ਖੰਘ ਵੀ ਹੋ ਗਈ, ਨਾਲ ਜ਼ੁਕਾਮ ਵੀ ਹੋ ਗਿਆ, ਯਾਨੀ ਚਫੇਰ ਵੀ ਮਰਾਂ ਪੈ ਗਈਆਂ। ਪਹਿਲਾਂ ਤੇ ਡਾਕਟਰ ਸੱਦਿਆ ਗਿਆ ਉੱਥੇ ਸੈੱਲ ਦੇ ਵਿੱਚ। ਜਦੋਂ ਠੀਕ ਨਹੀਂ ਹੋਇਆ ਉਸ ਤੋਂ ਬਾਅਦ ਦੱਸਦੇ ਆ ਕਿ ਹਸਪਤਾਲ ਵੀ ਖੜਿਆ ਗਿਆ। ਉਹਦਾ ਹਸਪਤਾਲ ਕੁਛ ਲੋਕ ਇਹ ਮੰਨ ਕੇ ਚੱਲਦੇ ਪਏ ਆ ਕਿ ਨਹੀਂ ਜੀ ਹਸਪਤਾਲ ਚ ਆ ਗਿਆ ਹੁਣ ਬਸ ਕੇ ਉਹਦੀ ਲਗਜ਼ਰੀ ਲਾਈਫ ਸ਼ੁਰੂ ਹੋ ਗਈ ਮੁੜ ਤੋਂ। ਤਾਂ ਮੈਂ ਦੱਸਣਾ ਚਾਹੂੰਗਾ ਕਿ ਉੱਥੇ ਹਸਪਤਾਲ ਜੇਲ੍ਹ ਦਾ ਹੀ ਆ,
ਜੇਲ੍ਹ ਦੇ ਵਿੱਚ ਹੀ ਹਸਪਤਾਲ ਹੈ, ਜੇਲ੍ਹ ਉਹ ਬਹੁਤ ਵੱਡੀ ਹੈ ਜੀ। ਸੋ ਉੱਥੇ ਉਹਦਾ ਜਿਹੜਾ ਮੁੱਢਲਾ ਇਲਾਜ ਹੋਇਆ, ਉਸ ਤੋਂ ਬਾਅਦ ਫਿਰ ਉਹਨੂੰ ਉਸੇ ਸੈੱਲ ਦੇ ਵਿੱਚ ਹੀ ਭੇਜ ਦਿੱਤਾ ਗਿਆ। ਜਿੱਥੋਂ ਤੱਕ ਜਾਣਕਾਰੀ ਹੈ, ਸ਼ਾਮ ਤੱਕ ਇਹੋ ਜਾਣਕਾਰੀ ਨਿਕਲ ਕੇ ਆਈ ਹੈ ਕਿ ਬਿਮਾਰ ਖਾਸਾ ਹੋਇਆ ਸੀ। ਉੱਦਾਂ ਉਸ ਜੇਲ੍ਹ ਦੇ ਵਿੱਚ ਵੀ ਦੱਸਦੇ ਆ ਕਿ ਕੁਛ ਪ੍ਰੇਮਣਾ ਵੀ ਬੰਦ ਨੇ। ਉਹ ਕਹਿੰਦੀ ਆ ਕਿ ਬਾਬੇ ਨਾਲ ਮੁਲਾਕਾਤ ਕਰਨੀ ਆ, ਸਾਡੀ ਮੁਲਾਕਾਤ ਕਰਾਓ। ਜਿਹੜਾ ਇੱਕ ਅੰਬਾਲੇ ਦੇ ਵਿੱਚ ਇਹਨਾਂ ਦਾ ਡੇਰਾ ਸਮਰਥਕ ਉੱਥੇ ਫਾਹ ਲੈ ਕੇ ਮਰ ਗਿਆ ਕੇਂਦਰੀ ਜੇਲ੍ਹ 'ਚ, ਉਹਨੇ ਇੱਕ ਹੋਰ ਵਕਤ ਪਾ ਦਿੱਤਾ ਉੱਥੋਂ ਦੇ ਜੇਲ੍ਹ ਪ੍ਰਬੰਧਨ ਨੂੰ, ਕਿਉਂਕਿ ਕੁਛ ਪ੍ਰੇਮਣਾ ਜਿਹੜੀਆਂ ਉਹ ਇਸ ਗੱਲ ਨੂੰ ਲੈ ਕੇ ਬਜਿੱਦ ਨੇ ਕਿ ਅਸੀਂ ਬਾਬਾ ਜੀ ਨਾਲ ਮੁਲਾਕਾਤ ਕਰਨੀ ਹੈ। ਹੋ ਸਕਦਾ ਕੱਲ ਨੂੰ ਕਹਿ ਦੇਣ ਕਿ ਕੋਈ ਸਤਸੰਗ ਵੀ ਰਖਾ ਦਿਓ ਐਤਵਾਰ ਸੋਮਵਾਰ, ਕਿਉਂਕਿ ਐਤਵਾਰ ਤੇ ਕੈਦੀ ਵਿਹਲੇ ਹੁੰਦੇ ਆ, ਬਾਬੇ ਨੂੰ ਛੁੱਟੀ ਹੁੰਦੀ ਆ ਕੰਮ ਕਰਨ ਤੋਂ, ਵੀ ਸਾਡਾ ਸਤਸੰਗ ਹੀ ਰਖਾ ਦਿਓ। ਔਰ ਇਸੇ ਗੱਲ ਤੋਂ ਹੁਣ ਉਹ ਚਿੰਤਤ ਹੋ ਗਏ ਆ ਜੇਲ੍ਹ ਵਾਲੇ ਕਿ ਅੰਬਾਲੇ ਦੇ ਵਿੱਚ ਇਹਨਾਂ ਦਾ ਇੱਕ ਬੰਦਾ ਮਰ ਗਿਆ, ਇੱਥੇ ਇਹਨਾਂ ਦੀਆਂ ਪ੍ਰੇਮਣਾ ਨਿਕਲ ਆਈਆਂ ਕਿਉਂਕਿ ਨਾਲ ਹੀ ਜਨਾਨਾ ਹੱਥ ਆ। ਉਹ ਕਹਿੰਦੇ ਕਿ ਹੋਰ ਇਹਨਾਂ ਦੇ ਪ੍ਰੇਮੀ ਨਾ ਹੋਣ ਜੇਲ੍ਹ ਦੇ ਵਿੱਚ। ਇਸ ਗੱਲ ਨੂੰ ਲੈ ਕੇ ਵੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਕਿ ਕਿਹੜਾ ਕਿਹੜਾ ਬੰਦਾ ਜਿਹੜਾ ਡੇਰਾ ਸਰਸਾ ਦਾ ਫੋਲੋਅਰ ਹੋ ਸਕਦਾ। ਸੋ ਕਾਫੀ ਕੁਛ ਹੈ ਜਿਹੜਾ ਉਹ ਉੱਥੇ ਜੇਲ੍ਹ ਦੇ ਵਿੱਚ ਅੰਦਰੂਨੀ ਤੌਰ ਤੇ ਚੱਲਦਾ ਪਿਆ। ਉਹ ਕਹਿੰਦੇ ਆ ਕਿ ਕਿਸੇ ਤਰੀਕੇ ਨਾਲ ਅਸੀਂ ਸਾਰੀ ਨਿਸ਼ਾਨਦੇਹੀ ਕਰਕੇ ਇਹਨਾਂ ਸਾਰਿਆਂ ਨੂੰ ਅੱਡ ਕਰਨਾ, ਕਿਉਂਕਿ ਜਿਸ ਤਰੀਕੇ ਦਾ ਮਾਹੌਲ ਬਣਦਾ ਪਿਆ ਜੇਲ੍ਹਾਂ ਦੇ ਵਿੱਚ, ਉਹ ਤੋਂ ਲੱਗਦਾ ਕਿ ਇਹਨਾਂ ਤੇ ਹਮਲਾ ਵੀ ਹੋ ਸਕਦਾ। ਇਹ ਬੰਦੇ ਪਰੇਸ਼ਾਨੀ ਦਾ ਸ਼ਿਕਾਰ ਹੋ ਕੇ ਕੋਈ ਗਲਤ ਕਦਮ ਵੀ ਚੁੱਕ ਸਕਦੇ ਆ। ਸੋ ਨਿਸ਼ਾਨਦੇਹੀ ਉੱਥੇ ਕੀਤੀ ਜਾ ਰਹੀ ਹੈ। ਹੁਣ ਜਿਹੜੀ ਗੱਲ ਰਹਿ ਗਈ ਅਸਲੀ ਨਕਲੀ ਦੀ, ਇਹ ਵੀ ਇੱਕ ਬੜਾ ਵੱਡਾ ਭੰਬਲ ਭੂਸਾ ਇੱਥੇ ਕ੍ਰੀਏਟ ਹੋ ਗਿਆ। ਏਡਾ ਵੱਡਾ ਭੰਬਲ ਭੂਸਾ ਕਿ ਇੱਕ ਟੈਲੀਵਿਜ਼ਨ ਚੈਨਲ ਨੇ ਘੰਟੇ ਡੇਢ ਘੰਟੇ ਦੀ ਇਹਦੇ ਤੇ ਡਿਬੇਟ ਹੀ ਕਰਵਾ ਦਿੱਤੀ, ਤੇ ਡਿਬੇਟ ਦਾ ਸਿੱਟਾ ਵੀ ਇਹ ਕੱਢ ਦਿੱਤਾ ਕਿ ਜਿਹੜਾ ਬੰਦਾ ਇਸ ਸਮੇਂ ਜੇਲ੍ਹ ਦੇ ਵਿੱਚ ਚੰਗਿਆੜਾ ਮਾਰਦਾ ਪਿਆ ਉਹ ਤੇ ਨਕਲੀ ਆ। ਅੱਛਾ ਜੀ। ਪਰ ਦੇਖੋ ਹੁਣ ਹਰਿਆਣਾ ਪੁਲਿਸ ਕੀ ਆ, ਉਹ ਵੀ ਵਿਚਾਰੀ ਦੁਵਿਧਾ ਦਾ ਸ਼ਿਕਾਰ ਹੋਈ ਪਈ ਹੈ। ਵੈਸੇ ਵੀ ਉਹ ਤੇ ਇੰਨਾ ਜ਼ਿਆਦਾ ਦੁਵਿਧਾ ਦਾ ਸ਼ਿਕਾਰ ਹੋਈ ਪਈ ਹੈ ਕਿ ਉਹ 44 ਲਾਉਣੀ ਵੀ ਕਈ ਵਾਰੀ ਭੁੱਲ ਜਾਂਦੀ ਹੈ ਕਿ 44 ਕਿੱਦਾਂ ਲਾਉਣੀ ਹੈ। ਹੁਣ ਉਹ ਕਹਿੰਦੇ ਹਰਿਆਣਾ ਪੁਲਿਸ ਵਾਲੇ ਕਿ ਅਸੀਂ ਇਹਦੀ ਜਾਂਚ ਪੜਤਾਲ ਕਰਾਂਗੇ। ਦੇਖੋ ਉਹ ਵੀ ਇਸ ਗੱਲ ਨੂੰ ਰੱਦ ਨਹੀਂ ਕਰਦੇ ਪਏ ਕਿ ਭਾਈ ਨਹੀਂ ਬਿਲਕੁਲ ਇਹ ਝੂਠੀ ਗੱਲ ਹੈ, ਰੱਦ ਨਹੀਂ ਕਰਦੇ ਪਏ। ਕਹਿੰਦੇ ਜੀ ਹੁਣ ਅਸੀਂ ਬਰੀਕੀ ਨਾਲ ਜਾਂਚ ਪੜਤਾਲ ਕਰਾਂਗੇ। ਔਰ ਕਹਿ ਕੌਣ ਰਿਹਾ? ਉੱਥੋਂ ਦਾ DGP ਹੈ ਜਿਹੜਾ BS ਸੰਧੂ। ਸੋ ਇਹ ਕਮਾਲ ਦੀ ਇੱਥੇ ਸਭ ਕੁਛ ਘਟਨਾਕ੍ਰਮ ਵਾਪਰਦਾ ਪਿਆ, ਕਮਾਲ ਦੀ ਕਹਾਣੀ ਚੱਲਦੀ ਪਈ ਆ। ਖੱਟਰ ਸਾਹਿਬ ਆ ਜਿਹੜੇ, ਉਹਨਾਂ ਨੇ ਉੱਥੇ ਫੌਜ ਦਾ ਘੇਰਾ ਪਵਾਇਆ ਹੋਇਆ, ਅੰਦਰ ਫੌਜ ਭੇਜਦੇ ਨੇਗੇ। ਫੌਜ ਉੱਥੇ ਖੜੀ ਹੈ ਵੀ ਸਾਨੂੰ ਹੁਕਮ ਦਿਓ, ਅਸੀਂ ਅੰਦਰ ਜਾ ਕੇ ਇੱਥੋਂ ਸਾਰਾ ਕੰਮ ਨਿਬੇੜੀਏ, ਜੋ ਤਲਾਸ਼ੀ ਵਗੈਰਾ ਲੈਣੀ ਹੈ ਉਹ ਖਾਣਾ ਪੂਰਤੀ ਕਰਕੇ ਤੇ ਅਸੀਂ ਆਪਣੇ ਘਰਾਂ ਨੂੰ ਚੱਲੀਏ। ਤੁਸੀਂ ਸਾਨੂੰ ਇੱਥੇ ਸਟੈਚੂ ਬਣਾ ਕੇ ਖਿਲਾਰਿਆ, ਕੀ ਕਰਨਾ ਸਾਥੋਂ? ਸੋ ਉੱਥੋਂ ਵੀ ਇਹੋ ਜਿਹੀ ਖਬਰ ਆਉਂਦੀ ਪਈ ਹੈ ਕਿ ਕਦੇ ਜੀ ਹਥਿਆਰ ਕੱਢ ਤੇ ਉਹਨਾਂ ਨੇ, ਇੰਨੇ ਕੱਢ ਤੇ, ਮੀਟਿੰਗ ਚੱਲ ਪਈ। ਉਹ ਖੱਟਰ ਪਤਾ ਨਹੀਂ ਉੱਥੇ ਕੀ ਕਰੀ ਜਾਂਦਾ। ਪਰ ਆਹ ਜਿਹੜਾ ਅਸਲੀ ਨਕਲੀ ਵਾਲਾ ਇਹ ਭੰਬਲ ਭੂਸਾ ਹਾਲੇ ਵੀ ਜਿਉਂਦਾ ਤਿਉਂ ਆ, ਕਿਉਂਕਿ ਕੁਛ ਲੋਕ ਦਾਅਵਾ ਕਰਦੇ ਆ ਕਿ ਜਦੋਂ 15 ਤਰੀਕ ਨੂੰ ਇਹਨੇ ਆਪਣਾ ਹੈਪੀ ਬਰਥਡੇ ਮਨਾਇਆ ਸੀਗਾ ਤੇ ਉੱਥੇ ਇੱਕ ਮੰਤਰੀ ਤੇ ਜਾ ਕੇ ਇਹਦੀ ਚਰਨ ਵੰਦਨਾ ਵੀ ਕਰ ਆਇਆ ਸੀ 51 ਲੱਖ ਰੁਪਏ ਦਾ ਚੈੱਕ ਰੱਖ ਕੇ। ਉਦਣ ਕਹਿੰਦੇ ਕਿ ਉਹਦੇ ਵਾਲ ਛੋਟੇ ਛੋਟੇ ਸੀਗੇ, ਤੇ ਫਿਰ 10 ਦਿਨਾਂ ਦੇ ਵਿੱਚ ਇਹਦੀਆਂ ਐਡੀਆਂ ਜਟਾਂ ਕਿੱਦਾਂ ਹੋ ਗਈਆਂ? ਇਹ ਵੀ ਇੱਕ ਬੜਾ ਵੱਡਾ ਤਰਕ ਆ। ਹੁਣ ਇਸ ਤਰਕ ਦੇ ਜਵਾਬ ਦੇ ਵਿੱਚ ਜੇ ਆਪਾਂ ਗੌਰ ਦੇ ਨਾਲ ਵੀਡੀਓ ਦੇਖੀਏ ਨਾ, ਜਿਹੜੀਆਂ 15 ਤਰੀਕ ਵਾਲੀਆਂ ਉਹਦੇ ਬਰਥਡੇ ਦੀਆਂ ਜਿਹੜੀਆਂ ਰਿਕਾਰਡਰ ਨੇ, ਉਹਦੇ ਵਿੱਚ ਸਾਫ਼ ਤੌਰ ਤੇ ਦੀਦਾ ਹੈ ਕਿ ਇਸ ਬੰਦੇ ਨੇ, ਕਿਉਂਕਿ ਹੈਗਾ ਹੀ ਰੰਗੀਲਾ ਆਦਮੀ ਆ। ਵੈਸੇ ਲੋਕਾਂ ਨੇ ਹੁਣ ਗੱਲ ਵੀ ਬਣਾਈ ਆ ਬਾਬਾ ਰੰਗੀਨ ਤੇ ਦੋਸ਼ ਸੰਗੀਨ। ਉਸ ਰੰਗੀਨ ਬਾਬੇ ਨੇ ਪਿੱਛੇ ਗੁੱਤ ਕੀਤੀ ਹੋਈ ਆ, ਅੱਗੇ ਜਲ ਜੁਲ ਚੋਪੜ ਕੇ ਵਾਲ ਤੇ ਪਿੱਛੇ ਗੁੱਤ ਕੀਤੀ ਹੋਈ। ਉਹ ਅੱਗੋਂ ਵਾਲੀ ਫੋਟੋ ਆ, ਉਹਦੇ ਮੱਥੇ ਵਾਲੀ ਸਾਈਡ ਤੋਂ ਪਿੱਛੇ ਵਾਲੀ ਫੋਟੋ ਹੈ ਜਿਹੜੀ, ਉਹਦੇ ਚ ਵਾਲ ਹੈਗੇ ਆ। ਸੋ ਇੱਥੇ ਵੀ ਕਿਸੇ ਨੇ ਦੁਬਿਧਾ ਪਾ ਦਿੱਤੀ ਕਿ ਆਹ ਦੇਖੋ ਜੀ ਇਸ ਫੋਟੋ ਦੇ ਵਿੱਚ ਵਾਲ ਨਿੱਕੇ ਨਿੱਕੇ ਆ। ਦਰਅਸਲ ਉਹ ਫੋਟੋ ਜਿਹੜੀ ਹੈ ਉਹ ਇਸ ਤਰੀਕੇ ਨਾਲ ਲਈ ਗਈ ਹੈ ਕਿ ਜਿੱਥੋਂ ਫਰੰਟ ਦੀਦਾ ਉੱਥੇ, ਜਦ ਕਿ ਉਹਨੇ ਇੱਕ ਗੁੱਤ ਜੀ ਕੀਤੀ ਹੋਈ ਹੈ। ਉਹ ਸਾਫ਼ ਤੌਰ ਤੇ ਵੀਡੀਓ ਰਿਕਾਰਡ ਵਿੱਚ ਦੇਖੀ ਜਾ ਸਕਦੀ ਹੈ। ਉਦਾਂ ਜੇ ਇਹ ਦੁਬਿਧਾ ਇੱਕ ਦੇਸ਼ ਦੀ ਉਹ ਦੁਬਿਧਾ ਬਣ ਗਈ ਹੈ ਤੇ ਇਹਨੂੰ ਦੂਰ ਕੀਤਾ ਜਾ ਸਕਦਾ, ਬੜਾ ਸੁਖਾਲਾ ਕੰਮ ਹੈ। DNA ਟੈਸਟ ਅੱਜ ਕੱਲ ਹੋ ਜਾਂਦੇ ਆ, ਉਹ ਕਰ ਲੈਣੇ ਚਾਹੀਦੇ ਆ। ਪਰ ਪਤਾ ਨਹੀਂ ਕਿਉਂ ਇਸ ਮਾਮਲੇ ਦੇ ਵਿੱਚ ਗਾਂਹ ਜੋ ਵੀ ਇਹ ਘਟਨਾਕ੍ਰਮ ਚੱਲਦਾ ਪਿਆ ਉਹ ਸਭ ਕੁਛ ਦੁਬਿਧਾ ਹੀ ਲੈ ਕੇ ਆਉਂਦਾ। ਕਦੇ ਹਨੀਪ੍ਰੀਤ ਦੀ ਦੁਬਿਧਾ, ਕਦੇ ਅਸਲੀ ਨਕਲੀ ਦੀ ਦੁਬਿਧਾ, ਕਦੇ ਇਸ ਗੱਲ ਨੂੰ ਲੈ ਕੇ ਦੁਬਿਧਾ ਕਿ ਹੁਣ ਡੇਰੇ ਦਾ ਕੰਮ ਕਰ ਸਾਂਭੂ ਕੌਣ। ਸੋ ਇਸ ਦੁਬਿਧਾ ਦੇ ਵਿੱਚ ਸਭ ਤੋਂ ਵੱਡੀ ਜਿਹਦੀ ਗੱਲ ਦੁਬਿਧਾ
ਉਹਦਾ ਕੋਈ ਪਤਾ ਹੀ ਨਹੀਂ ਲੈਂਦਾ, ਕੋਈ ਮੁਲਾਕਾਤ ਹੀ ਨਹੀਂ ਕਰਨ ਜਾਂਦਾ ਪਿਆ। ਲੋਕਾਂ ਨੂੰ ਉਡੀਕ ਹੈ ਕਿ ਪਹਿਲੀ ਮੁਲਾਕਾਤ ਉਹਦੀ ਕਦੋਂ ਹੋਣੀ ਆ। ਜੀ। ਅਤੇ ਮਿੰਟੂ ਗੁਰਸਰੀਆ ਜੀ, ਬਹੁਤ ਸਾਰੇ ਲੋਕ ਹੁਣ ਇਹ ਵੀ ਸੋਚ ਰਹੇ ਹੋਣਗੇ ਵੀ ਅਸਲੀ ਨਕਲੀ ਦੇ ਰੌਲੇ ਦੇ ਵਿੱਚ ਕਿਤੇ ਵਾਕਈ ਬਾਬੇ ਨੂੰ ਇੱਧਰ ਉੱਧਰ ਨਾ ਕਰ ਦਿੱਤਾ ਜਾਵੇ, ਵੀ ਉਹਨੂੰ ਬਾਹਰ ਦਾ ਰਾਹ ਜਿਹੜਾ ਦਿਖਾ ਦਿੱਤਾ ਜਾਵੇ, ਕਿਉਂਕਿ ਫੌਜ ਤਾਂ ਮੈਨੂੰ ਲੱਗਦਾ ਸਿਰਫ ਸਿੱਖਾਂ ਦੇ ਉੱਤੇ ਹੀ ਹਮਲਾ ਕਰਨ ਲਈ ਰੱਖੀ ਇਹਨਾਂ ਨੇ। ਨਹੀਂ ਦੇਖੋ, ਉੱਥੇ ਇਹਨਾਂ ਨੂੰ ਫੌਜ ਵਾੜ ਦੇਣੀ ਚਾਹੀਦੀ ਸੀ, ਕਿਉਂਕਿ ਜਿਹੜੇ ਆਮ ਬੰਦੇ ਆ, ਆਮ ਬੰਦੇ ਤੇ ਉੱਥੇ ਘਰਾਂ ਨੂੰ ਚਲੇ ਗਏ ਆ। ਬੱਚੇ ਸੀ ਜਿਹੜੇ ਉੱਥੇ ਪੜ੍ਹਦੇ, ਜਾਂ ਜਿਹੜੇ ਬੇਸਹਾਰਾ ਲੋਕ ਰਹਿੰਦੇ ਸੀਗੇ ਆਸ਼ਰਮਾਂ 'ਚ, ਜਾਂ ਹੋਰ ਜਿਹੜੇ ਸੇਵਾਦਾਰ ਸੀਗੇ, ਉਹ ਆ ਗਏ। ਇੱਥੇ ਸਾਡੇ ਲਾਗੇ ਪਿੰਡ ਇੱਕ, ਉੱਥੇ 2 ਸਾਧਵੀਆਂ ਜਿਹੜੀਆਂ ਆਈਆਂ ਹੋਈਆਂ, ਅਸੀਂ ਜਾ ਕੇ ਉੱਥੇ ਉਹਨਾਂ ਦੇ ਘਰੇ ਵੀ ਪਤਾ ਕੀਤਾ ਸਾਰੀ ਕਹਾਣੀ ਦਾ। ਉਹਨਾਂ ਦੱਸਿਆ ਕਿ 240 ਸਾਧਵੀਆਂ ਸੀ ਜਿਹੜੀਆਂ ਉੱਥੋਂ ਆ ਚੁੱਕੀਆਂ, ਕਿਉਂਕਿ ਉਹਨਾਂ ਨੇ ਆਪ ਹੀ ਭੇਜਤਾ ਭਾਈ ਵਕਤੀ ਤੌਰ ਤੇ ਤੁਸੀਂ ਜਾਓ ਘਰਾਂ ਨੂੰ। ਸੋ ਕਹਿੰਦੇ ਕਿ ਡੇਰਾ ਲਗਭਗ ਖਾਲੀ ਹੋ ਚੁੱਕਾ, ਉੱਥੇ ਪੱਕੇ ਸੇਵਾਦਾਰ ਨੇ। ਜਦੋਂ ਜਿਹੜਾ ਆਮ ਬੰਦਾ, ਜਿੱਦਾਂ ਅੱਗੇ ਤਾਂ ਅਸੀਂ ਕਹਿ ਸਕਦੇ ਸਾਂ ਕਿ ਭਾਈ ਉੱਥੇ ਬੱਚੇ ਆ, ਉੱਥੇ ਔਰਤਾਂ ਵੀ ਹੋਣਗੀਆਂ, ਉਹਨਾਂ ਦਾ ਨੁਕਸਾਨ ਹੋਊ। ਜਦੋਂ ਆਮ ਬੰਦੇ ਬਾਹਰ ਨਿਕਲ ਚੁੱਕੇ, ਉੱਥੇ ਪੱਕੇ ਸੇਵਾਦਾਰ ਆ, ਹਥਿਆਰ ਵੀ ਲਗਭਗ ਅੱਧੇ ਆ ਜਿਹੜੇ ਬਾਹਰ ਆ ਚੁੱਕੇ। ਇਹਨਾਂ ਦੇ ਕੋਲ 67 ਲਾਇਸੈਂਸ ਸੀ, ਅਸਲੇ ਸੀਗੇ, ਜਿਨ੍ਹਾਂ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ 40 ਦੇ ਕਰੀਬ ਬਾਹਰ ਆ ਚੁੱਕੇ ਆ। ਸੋ ਉਹਨਾਂ ਨੂੰ ਹੁਣ ਅੰਦਰ ਚਲੇ ਜਾਣਾ ਚਾਹੀਦਾ ਸੀਗਾ ਹੁਣ ਤੱਕ, ਪਰ ਖੱਟਰ ਸਰਕਾਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਇਹਨਾਂ ਨੂੰ ਜਾਣ ਬੁੱਝ ਕੇ ਸਮਾਂ ਦੇ ਰਹੀ ਹੈ। ਹਾਲੇ ਵੀ ਉਹਨਾਂ ਦੇ ਮਨ ਦੇ ਵਿੱਚ ਨਾ ਇਸ ਰੰਗੀਲੇ ਬਾਬੇ ਪ੍ਰਤੀ ਕੋਈ ਨਾ ਕੋਈ ਹੇਜ ਹੈ, ਇਸੇ ਕਰਕੇ ਉਹ ਉੱਥੇ ਫੌਜ ਨੂੰ ਕਰਕੇ ਬੈਠੇ ਆ, ਨਾ ਗਾਂਹ ਕਰਦੇ ਆ ਨਾ ਪਿਛਾਂਹ ਕਰਦੇ ਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਵੀ ਗੋਰਖਪੁਰ ਤੋਂ ਬਾਅਦ ਹੁਣ ਯੂਪੀ ਦੇ ਫਾਰੂਕਾਬਾਦ ਵਿੱਚ ਬੱਚਿਆਂ ਦੀਆਂ ਮੌਤਾਂ, ਯੂਪੀ ਸਰਕਾਰ ਦੇ ਵਿੱਚ ਹੜਕੰਪ ਮਚਿਆ। ਦੇਖੋ ਹੁਣ ਤੇ ਗੱਲਾਂ ਲੋਕੀ ਕਰਨ ਲੱਗ ਪਏ ਆ ਕਿ ਯੋਗੀ ਦਾ ਯੂਪੀ ਸਾਰਾ ਹੀ ਰੋਗੀ। ਫਾਰੂਕਾਬਾਦ ਦੇ ਵਿੱਚੋਂ ਆ ਜਾਂਦੀ ਖਬਰ, ਕਦੇ ਗੋਰਖਪੁਰ ਦੇ ਵਿੱਚੋਂ ਆ ਜਾਂਦੀ ਖਬਰ, ਕਦੇ ਕਿਤੋਂ ਕਦੇ ਕਿਤੋਂ। ਬੱਚੇ ਮਰੀ ਜਾਂਦੇ, ਬੱਚੇ ਮਰੀ ਜਾਂਦੇ। ਅੱਗੇ ਇਹਨਾਂ ਦਾ ਇੱਕ ਹੈਲਥ ਮਿਨਿਸਟਰ ਕਹਿੰਦਾ ਸੀਗਾ ਕਿ ਅਗਸਤ ਦੇ ਵਿੱਚ ਜੀ ਬੱਚੇ ਏਦਾਂ ਹੀ ਮਰਦੇ ਆ, ਹੁਣ ਤੇ ਸਤੰਬਰ ਚੜ ਗਿਆ, ਹੁਣ ਤੇ ਬੱਚੇ ਮਰਨੋਂ ਰੋਕ ਲਓ, ਹਾਲੇ ਵੀ ਨਹੀਂ ਰੋਕ ਸਕਦੇ। ਸੋ ਇੱਥੋਂ ਹੁਣ ਖਬਰ ਆ ਗਈ ਹੈ ਗੋਰਖਪੁਰ ਤੋਂ ਬਾਅਦ ਇੱਥੇ ਫਾਰੂਕਾਬਾਦ ਤੋਂ, ਇਹ ਕਹਿੰਦੇ ਜੀ ਇੱਥੇ ਲਗਭਗ 49 ਬੱਚੇ ਆ ਜਿਹੜੇ ਮਰ ਗਏ ਆ। ਹੁਣ ਰੌਲਾ ਇੱਥੇ ਵੀ ਇਹੋ ਪੈਂਦਾ ਪਿਆ ਕਿ ਬਹੁਤੀਆਂ ਮੌਤਾਂ ਜਿਹੜੀਆਂ ਉਹ ਆਕਸੀਜਨ ਦੀ ਕਿੱਲਤ ਦੇ ਕਰਕੇ ਹੋਈਆਂ, ਆਕਸੀਜਨ ਸਪਲਾਈ ਰੁਕ ਜਾਣ ਕਰਕੇ ਹੋਈਆਂ। ਔਰ ਕਮਾਲ ਦੀ ਗੱਲ ਆ ਕਿ ਜਿਹੜੀ ਡੀਐਮ ਦੀ ਰਿਪੋਰਟ ਆ, ਜਿਹਨੂੰ ਆਪਾਂ ਡਿਵੀਜ਼ਨਲ ਮੈਜਿਸਟ੍ਰੇਟ ਕਹਿ ਦਿੰਦੇ ਆ, ਜਾਂ ਸਾਡੇ ਇੱਧਰ DC ਕਹਿ ਦਿੰਦੇ ਆ, ਉਹ ਜਿਹੜਾ ਮੈਜਿਸਟ੍ਰੇਟ ਆ ਉਹ ਆਪਣੀ ਰਿਪੋਰਟ ਦੇ ਵਿੱਚ, ਮੁੱਢਲੀ ਰਿਪੋਰਟ ਦੇ ਵਿੱਚ ਕੀ ਲਿਖ ਕੇ ਭੇਜਦਾ, ਉਹ ਇਹੋ ਹੀ ਕੁਝ ਲਿਖ ਕੇ ਭੇਜਦਾ ਕਿ ਆਕਸੀਜਨ ਸਪਲਾਈ ਠੱਪ ਹੋਣ ਕਰਕੇ ਇਹ ਜਿਹੜੀਆਂ ਮੌਤਾਂ ਹੋ ਰਹੀਆਂ। ਵੈਸੇ ਔਸਤਨ ਇਹਨੂੰ 1-1.5 ਮੌਤ ਕਹਿ ਸਕਦੇ ਆ, ਪਰ ਫਿਰ ਵੀ 49 ਬੱਚਿਆਂ ਦਾ ਉੱਥੇ ਮਰ ਜਾਣਾ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਆ। ਔਰ ਕਿਉਂਕਿ ਉੱਥੋਂ ਦਾ ਜਿਹੜਾ ਖੁਦ ਦਾ ਡਿਵੀਜ਼ਨਲ ਮੈਜਿਸਟ੍ਰੇਟ ਆ ਉਹ ਇਹ ਲਿਖ ਕੇ ਦਿੰਦਾ ਪਿਆ ਕਿ ਕਿਤੇ ਨਾ ਕਿਤੇ ਜੀ ਇਹਨਾਂ ਮੌਤਾਂ ਦਾ ਕਾਰਨ ਜਿਹੜਾ ਰਿਹਾ ਉਹ ਗੋਰਖਪੁਰ ਦੇ ਵਾਂਗੂ ਆਕਸੀਜਨ ਸਪਲਾਈ ਠੱਪ ਹੋਣ ਦਾ ਰਿਹਾ। ਇਸ ਤੋਂ ਬਾਅਦ ਕੀ ਹੋਇਆ ਕਿ ਫੌਰੀ ਤੌਰ ਤੇ ਇਹਨਾਂ ਨੇ ਉਸ ਰਿਪੋਰਟ ਨੂੰ ਰੱਦ ਕਰ ਦਿੱਤਾ। ਯੂਪੀ ਸਰਕਾਰ ਨੇ, ਯੂਪੀ ਪ੍ਰਸ਼ਾਸਨ ਨੇ ਉਸ ਰਿਪੋਰਟ ਨੂੰ ਹੀ ਨਦਾਰਦ ਕਰ ਦਿੱਤਾ, ਕਹਿੰਦੇ ਜੀ ਨਹੀਂ ਇਹ ਰਿਪੋਰਟ ਨਹੀਂ ਠੀਕ ਹੈਗੀ। ਉਦਾਂ ਇਹਨਾਂ ਨੇ ਉੱਥੇ 3 ਜਣਿਆਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ। ਕਮਾਲ ਦੀ ਗੱਲ ਆ, ਜਿਹੜੇ ਅਫਸਰ ਨੇ ਰਿਪੋਰਟ ਤਿਆਰ ਕੀਤੀ ਮੁੱਢਲੇ ਤੌਰ ਤੇ, ਜਿਹਨੇ ਰਿਪੋਰਟ ਉੱਥੇ ਜਾਂਚ ਪੜਤਾਲ ਕਰਕੇ, ਔਰ ਰਿਪੋਰਟ ਦੇ ਵਿੱਚ ਬਕਾਇਦਾ ਉਹਨੇ ਹਵਾਲਾ ਦਿੱਤਾ ਡਿਵੀਜ਼ਨਲ ਮੈਜਿਸਟ੍ਰੇਟ ਨੇ ਕਿ ਭਾਈ ਮੈਂ ਕੱਲੇ ਬੱਚੇ ਦੀ, ਜਿਹੜਾ ਮ੍ਰਿਤਕ ਬੱਚਾ, ਕੱਲੇ ਬੱਚੇ ਦੇ ਘਰਦਿਆਂ ਦੇ ਨਾਲ ਗੱਲਬਾਤ ਕੀਤੀ ਹੈ। ਔਰ ਗੱਲਬਾਤ ਤੋਂ ਜੋ ਨਿਕਲਿਆ ਉਹਨਾਂ ਦੇ ਵਿੱਚੋਂ ਇਹੀ, ਬਹੁਤਿਆਂ ਦੇ ਮੂੰਹੋਂ ਇਹੋ ਹੀ ਸੁਣਿਆ ਮੈਂ ਕਿ ਆਕਸੀਜਨ ਦੀ ਸਪਲਾਈ ਠੱਪ ਹੋਣ ਕਰਕੇ ਸਾਡੇ ਬੱਚਿਆਂ ਦੀ ਮੌਤ ਹੋਈ ਆ। ਉਹਨੇ ਜੋ ਬਿਆਨ ਕਲਮਬੱਧ ਕੀਤੇ, ਜੋ ਬਿਆਨ ਉਹਦੇ ਬਣਦੇ ਸਨ, ਉਹਨੇ ਰਿਕਾਰਡ ਕੀਤੇ, ਉਹਨੂੰ ਕੀ ਸਜ਼ਾ ਦਿੱਤੀ ਜਾ ਰਹੀ ਹੈ ਕਿ ਤੂੰ ਭਾਈ ਘਰੇ ਜਾ। ਦੂਜੇ ਪਾਸੇ 2-3 ਡਾਕਟਰ ਸਸਪੈਂਡ ਕਰ ਦਿੱਤੇ ਆ। ਇਹੋ ਹੀ ਕੁਝ ਗੋਰਖਪੁਰ ਦੇ ਵਿੱਚ ਵੀ ਹੋਇਆ ਸੀ। ਗੋਰਖਪੁਰ ਦੇ ਵਿੱਚ ਜਿਹੜੀ ਮੁੱਢਲੀ ਰਿਪੋਰਟ ਸੀਗੀ ਡੀਐਮ ਦੀ, ਉਹਦੇ ਵਿੱਚ ਡਾਕਟਰ ਕਾਫਿਲ ਨੂੰ ਬੇਦੋਸ਼ਾ ਕਰਾਰ ਦਿੱਤਾ ਸੀ। ਡਾਕਟਰ ਕਾਫਿਲ ਨੂੰ ਮੁੜ ਕੇ ਇਹਨਾਂ ਨੇ ਫੜ ਲਿਆ, ਉਹ ਵੀ ਰਿਪੋਰਟ ਜਿਹੜੀ ਆ ਰੱਦ ਕਰ ਦਿੱਤੀ ਗਈ। ਹੁਣ ਦੇਖੋ, ਜਿਹੜਾ ਕੋਈ ਬੰਦਾ ਜ਼ਿੰਮੇਵਾਰ ਆ ਉਹਨੂੰ ਫੜਨ ਦੀ ਥਾਂ ਤੇ ਇਹ ਮਾਰ ਕਿਹਨੂੰ ਕਰਦੇ ਪਏ ਆ, ਜਿਹੜੇ ਲੋਕ ਸਹੀ ਰਿਪੋਰਟ ਜਿਹੜੀ ਬਣਾ ਕੇ ਪੇਸ਼ ਕਰ ਦਿੰਦੇ, ਜਿਹਦੇ ਚ ਸਰਕਾਰ ਫਸਦੀ ਹੈ। ਹੁਣ ਕਿਉਂਕਿ ਆਕਸੀਜਨ ਸਪਲਾਈ ਠੱਪ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਸਰਕਾਰ ਦੋਸ਼ੀ ਹੈ। ਤੇ ਜੇ ਉਸ ਰਿਪੋਰਟ ਦੇ ਵਿੱਚ ਉਹ ਧੱਕੇ ਨਾਲ ਲਿਖ ਦਿੰਦਾ ਨਹੀਂ ਜੀ ਇੱਥੇ ਡਾਕਟਰਾਂ ਦੀ ਅਣਗਹਿਲੀ ਆ,
ਜਾਂ ਡਾਕਟਰਾਂ ਦੀ ਕੋਈ ਨਾ ਕੋਈ ਜਿਹੜੀ ਆਪਣੀ ਕੋਈ ਕੁਤਾਹੀ ਰਹਿ ਗਈ ਜਾਂ ਡਾਕਟਰਾਂ ਦੀ ਘਾਟ ਰਹਿ ਗਈ, ਫਿਰ ਤੇ ਸਭ ਕੁਝ ਠੀਕ ਸੀਗਾ। ਪਰ ਉਹਨੇ ਸਿੱਧੇ ਤੌਰ ਤੇ ਇਹ ਲਿਖਿਆ ਕਿ ਆਕਸੀਜਨ ਦੀ ਸਪਲਾਈ ਠੱਪ ਹੋਣ ਕਰਕੇ ਮੌਤਾਂ ਹੋਈਆਂ। ਇਹਦਾ ਮਤਲਬ ਹੈ ਕਿ ਸਰਕਾਰ ਜ਼ਿੰਮੇਵਾਰ ਹੈ। ਸੋ ਸਰਕਾਰ ਕਿਸੇ ਵੀ ਸੂਰਤ ਦੇ ਵਿੱਚ ਜ਼ਿੰਮੇਵਾਰ ਨਹੀਂ ਬਣਨਾ ਚਾਹੁੰਦੀ। ਸਰਕਾਰ ਇੱਕ ਇੰਸ਼ੋਰੈਂਸ ਕੰਪਨੀ ਬਣ ਕੇ ਰਹਿਣਾ ਚਾਹੁੰਦੀ ਹੈ। ਹਾਂਜੀ, ਮਰ ਗਿਆ ਕੋਈ ਤਾਂ ਠੀਕ ਹੈ, ਉਹਨੂੰ ਥੋੜਾ ਬਹੁਤ ਮੁਆਵਜ਼ਾ ਦਿਓ ਤੇ ਗੱਲ ਪਾਰ ਕਰੋ। ਸਰਕਾਰ ਜ਼ਿੰਮੇਵਾਰੀ ਲੈਣਾ ਹੀ ਨਹੀਂ ਚਾਹੁੰਦੀ। ਕੋਈ ਵੀ ਕਿਸੇ ਵੀ ਸਟੇਟ ਦੀ ਇੰਡੀਆ 'ਚ ਸਰਕਾਰ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੀ। ਜੇ ਜ਼ਿੰਮੇਵਾਰੀ ਲੈਣੀ ਹੁੰਦੀ ਤੇ ਇਹ ਗੁਰਖਪੁਰ ਤੋਂ ਮੌਤਾਂ ਦਾ ਸਿਲਸਿਲਾ ਇੱਥੇ ਨਾ ਪਹੁੰਚਦਾ, ਇਹ ਰੋਕ ਲੈਂਦੇ। ਨਹੀਂ, ਹੁਣ ਦੇਖੋ ਯੂਪੀ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਕੀ ਹੈ। ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਜਦੋਂ ਦਾ ਯੋਗੀ ਆਦਿੱਤਿਆਨਾਥ ਆਇਆ, ਇਹਨੇ ਸਿਹਤ ਸਿੱਖਿਆ ਦਾ 50% ਬਜਟ ਹੈ ਜਿਹੜਾ ਉਹ ਘਟਾ ਦਿੱਤਾ ਜੀ। ਜਿਹੜਾ BDR ਮੈਡੀਕਲ ਕਾਲਜ ਹੈ, ਜਿੱਥੇ ਹੁਣ ਤੱਕ ਗੋਰਖਪੁਰ ਦੇ ਵਿੱਚ, ਜਿੱਥੇ ਹੁਣ ਤੱਕ ਜਨਵਰੀ ਤੋਂ ਲੈ ਕੇ ਜੂਨ ਤੱਕ 1250 ਬੱਚਾ ਮਰ ਚੁੱਕਾ ਇੱਕੋ ਮੈਡੀਕਲ ਕਾਲਜ ਦੇ ਵਿੱਚ, ਉਸ ਮੈਡੀਕਲ ਕਾਲਜ ਦਾ ਬਜਟ ਜਿਹੜਾ ਸੀਗਾ ਉਹ 2016-17 ਚ 15 ਕਰੋੜ ਸੀ। ਔਰ ਇਸ ਮੁੱਖ ਮੰਤਰੀ ਨੇ ਉਹੀ ਬਜਟ ਘਟਾ ਕੇ 7 ਕਰੋੜ 80 ਲੱਖ ਕਰ ਦਿੱਤਾ, ਯਾਨੀ ਅੱਧੋ ਅੱਧ ਘਟਾ ਦਿੱਤਾ। ਕੁੱਲ ਜਿਹੜਾ ਬਜਟ ਹੈ ਸਿਹਤ ਦਾ ਉਹ ਵੀ ਘਟਾ ਦਿੱਤਾ। ਔਰ ਖਾਸ ਤੌਰ ਤੇ ਸਿਹਤ ਸਿੱਖਿਆ ਜਿਹਦੇ ਚ ਮੈਡੀਕਲ ਕਾਲਜ ਆਉਂਦੇ ਆ, ਉਹਨਾਂ ਦਾ ਜਿਹੜਾ ਬਜਟ ਸੀਗਾ ਬਹੁਤ ਵੱਡੇ ਪੱਧਰ ਤੇ ਘਟਾ ਕੇ ਪਰੇ ਕਰ ਦਿੱਤਾ। ਸੋ ਜਦੋਂ ਤੁਸੀਂ ਆਪ ਇਹੋ ਜਿਹੀਆਂ ਬੇਵਕੂਫਾਨਾ ਨੀਤੀਆਂ ਲੈ ਕੇ ਆਉਂਦੇ ਹੋ, ਨਾ ਅਹਿਲ ਨੀਤੀਆਂ ਲੈ ਕੇ ਆਉਂਦੇ ਹੋ, ਤਾਂ ਉਹ ਜਦੋਂ ਤੁਹਾਡੀਆਂ ਨੀਤੀਆਂ ਦੀ ਪੋਲ ਖੁੱਲਦੀ ਹੈ, ਤੁਸੀਂ ਕਦੇ ਡਾਕਟਰ ਕਾਫਿਲ ਤੇ ਗਾਜ ਡੇਗ ਦਿੱਤੀ, ਤੁਸੀਂ ਕਦੇ DM ਤੇ ਗਾਜ ਡੇਗ ਦਿੱਤੀ, ਸਿੱਧੇ ਤੌਰ ਤੇ ਤੁਸੀਂ ਆਪਣੀ ਜ਼ਿੰਮੇਵਾਰੀ ਆਪ ਪੁੱਟੋ ਜੀ। ਔਰ ਭਾਰਤ ਦੇ ਵਿੱਚ ਜੋ ਇਸ ਸਮੇਂ ਸਿਹਤ ਦਾ ਹਾਲ ਆ, ਜਮਸ਼ੇਦਪੁਰ ਦੇ ਵਿੱਚੋਂ ਵੀ ਆਪਾਂ ਬੱਚਿਆਂ ਦਾ ਉਦੋਂ ਅੰਕੜਾ ਗਿਣਿਆ ਸੀਗਾ, 117 ਦਿਨਾਂ ਦੇ ਵਿੱਚ 164 ਮੌਤਾਂ, ਗੁਜਰਾਤ ਦੇ ਵਿੱਚ ਮੌਤਾਂ ਹੋਈਆਂ, ਰਾਜਸਥਾਨ ਦੇ ਵਿੱਚ ਮੌਤਾਂ ਹੋਈਆਂ, ਬਹੁਤ ਥਾਵਾਂ ਤੇ ਮੌਤਾਂ ਹੋ ਰਹੀਆਂ। ਔਰ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਇਸ ਸਮੇਂ ਗੱਲ ਰੜਕਦੀ ਹੈ, ਉਹ ਇਹੋ ਰੜਕਦੀ ਆ ਕਿ ਜਿਹੜੀ ਸਾਡੀ ਕੇਂਦਰ ਦੀ ਗਵਰਨਮੈਂਟ ਹੈ, ਜਿਹਦਾ ਪ੍ਰਧਾਨ ਮੰਤਰੀ ਨਿਤਿਸ਼ ਕੁਮਾਰ ਅਸਤੀਫਾ ਦੇਵੇ ਤੇ 5 ਮਿੰਟਾਂ 'ਚ ਉਹ ਚੱਕ ਕੇ ਤੇ ਨਾਲ ਦੀ ਨਾਲ ਟਵਿੱਟਰ ਤੇ ਲਤੀਫਾ ਲਿਖ ਦਿੰਦਾ, ਸਿਆਸੀ ਲਤੀਫਾ ਲਿਖ ਦਿੰਦਾ। ਜੇ ਕੋਈ ਮਾੜੀ ਮੋਟੀ ਭਾਰਤ ਦੀ ਪ੍ਰਾਪਤੀ ਹੋਵੇ ਤੇ ਉਹਦੀ ਜਿਹੜੀ ਪ੍ਰਾਪਤੀ ਆਪਣੇ ਨਾਂ ਕਰਵਾਉਣ ਲਈ ਤੱਤ ਫਟ ਅਖਬਾਰਾਂ 'ਚ ਇਸ਼ਤਿਹਾਰ ਦੇ ਦਿੰਦਾ। ਉਹ ਪ੍ਰਧਾਨ ਮੰਤਰੀ ਇਹੋ ਜਿਹੇ ਮੁੱਦਿਆਂ ਤੇ ਬੋਲਦਾ ਹੀ ਨਹੀਂ। ਜੇ ਬੋਲਦਾ ਵੀ ਹੈ 15 ਅਗਸਤ ਤੇ ਸਿਰਫ ਇਹੋ ਹੀ ਕਹਿ ਦਿੰਦਾ, गोरखपुर में ये घटना जो घटी है बहुत मंदभागी घटी है। ਸੋ ਇਹਨਾਂ ਕਹਿ ਕੇ ਬਾਈਪਾਸ ਲੱਗ ਜਾਂਦਾ। ਉਸ ਪ੍ਰਧਾਨ ਮੰਤਰੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਸ ਰਾਜ ਦੇ ਵਿੱਚ ਜਿੱਥੇ ਕਿ ਯੋਗੀ ਆਦਿੱਤਿਆਨਾਥ ਕਾਰਜਸ਼ੀਲ ਹੈ, ਉੱਥੇ 20 ਕਰੋੜ ਆਦਮੀ ਰਹਿੰਦਾ ਔਰ 20 ਕਰੋੜ ਵਸੋਂ ਵਾਲੇ ਇਸ ਯੂਪੀ 'ਚ 97,000 ਪਿੰਡ ਆ। ਤੇ ਰਾਜ ਕਰਨਵੀਰ ਸਿੰਘ ਜੀ, ਤੁਸੀਂ ਦੰਗ ਰਹਿ ਜਾਓਗੇ ਸੁਣ ਕੇ। 97,000 ਪਿੰਡਾਂ ਦੇ ਵਿੱਚੋਂ ਸਿਰਫ 3,000 ਪਿੰਡਾਂ ਦੇ ਵਿੱਚ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਚੱਲਦੇ ਆ ਔਰ 3,000 ਪ੍ਰਾਇਮਰੀ ਹੈਲਥ ਕੇਅਰ ਸੈਂਟਰਾਂ ਦੇ ਵਿੱਚੋਂ ਕਿਸੇ 'ਚ ਡਾਕਟਰ ਨਹੀਂ, ਕਿਸੇ 'ਚ ਦਵਾਈ ਨਹੀਂ, ਕਿਸੇ 'ਚ ਦੋਵੇਂ ਚੀਜ਼ਾਂ ਹੀ ਹੈ ਨਹੀਂ। ਸੋ ਇਸ ਤਰ੍ਹਾਂ ਦਾ ਉੱਥੇ ਕੰਮਕਾਰ ਚੱਲਦਾ ਪਿਆ। ਜੀ ਜੀ, ਬਹੁਤ ਤਰਸਯੋਗ ਹਾਲਾਤ ਨੇ ਉੱਥੇ ਇਸ ਟਾਈਮ ਲੋਕਾਂ ਦੇ। ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਆਮ ਆਦਮੀ ਪਾਰਟੀ ਲਈ ਕਹਿੰਦੇ ਖੁਸ਼ਖਬਰੀ ਆ, ਉਪ ਰਾਜਪਾਲ ਨੇ ਮੁਹੱਲਾ ਕਲੀਨਿਕ ਦੀ ਅੜੀ ਫਾਈਲ ਦੇ ਉੱਤੇ ਸਹੀ ਪਾਈ। ਇੱਕ ਖੁਸ਼ਖਬਰੀ ਇਹਨਾਂ ਲਈ ਹੋਰ ਵੀ ਆ ਜੀ ਕਿ ਅਰਵਿੰਦ ਕੇਜਰੀਵਾਲ ਫੇਰ ਵਿਪਾਸਨਾ ਤੇ ਚੱਲਿਆ। ਵਿਪਾਸਨਾ ਤੇ ਜਾਂਦਾ ਹੁੰਦਾ ਨਾ 10 ਦਿਨਾਂ ਲਈ, ਉਹ ਫੇਰ ਚੱਲਿਆ। ਤੇ ਖੁਸ਼ਖਬਰੀ ਇਸ ਕਰਕੇ ਆ ਕਿਉਂਕਿ ਜਦੋਂ ਵੀ ਆਉਂਦਾ ਹੁੰਦਾ ਇੱਕ ਅੱਧੇ ਨੂੰ ਝਟਕਾ ਦਿੰਦਾ ਹੁੰਦਾ ਜਿਹੜਾ ਵਿੱਚ ਅੜਦਾ ਜਿਹਾ ਹੋਵੇ, ਉਹ ਪਤਾ ਨੀ ਕੀ ਖਾ ਕੇ ਆਉਂਦਾ। ਹੁਣ ਉਹ ਚੱਲਿਆ। ਉਹ ਦੱਸਦੇ ਆ ਕਿ ਐਤਕੀ ਉਹ ਸ਼ਾਇਦ ਕਰਨਾਟਕ ਜਾਵੇਗਾ ਜੀ ਜਾਂ ਮਹਾਰਾਸ਼ਟਰ ਜਾਵੇਗਾ, ਕਿਉਂਕਿ ਮੁੱਢਲੇ ਤੌਰ ਤੇ ਖਬਰ ਆਉਂਦੀ ਪਈ। ਹਾਲੇ ਮੈਂ ਪੁਸ਼ਟੀ ਨਹੀਂ ਕਰ ਸਕਦਾ ਕਿੱਥੇ ਜਾਏਗਾ, ਪਰ ਜਾਏਗਾ ਜ਼ਰੂਰ। ਦੂਜੇ ਪਾਸੇ ਜਿਹੜਾ ਇਹ ਮੁਹੱਲਾ ਕਲੀਨਿਕ ਵਾਲਾ, ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਡ੍ਰੀਮ ਪ੍ਰੋਜੈਕਟ ਸੀਗਾ, ਇਹ ਅੜ ਗਿਆ ਸੀ। ਅੜ ਇਸ ਕਰਕੇ ਗਿਆ ਸੀਗਾ ਕਿਉਂਕਿ ਇਹਨਾਂ ਨੇ 1000 ਮੁਹੱਲਾ ਕਲੀਨਿਕ ਦੇ ਵਿੱਚ ਪੋਟਾ ਕੈਬਨ ਬਣਾਉਣੇ ਸੀਗੇ ਤੇ ਬਣਾਉਣਾ ਚਾਹੁੰਦੇ ਸੀਗੇ ਕਿਉਂਕਿ ਇਹ ਬਹੁਤ ਜ਼ਿਆਦਾ ਇਹਨਾਂ ਨੂੰ ਅੱਗੇ ਜਾ ਕੇ ਫਾਇਦਾ ਕਰਨ ਵਾਲਾ ਹੈ। ਕਿਉਂਕਿ 2-3 ਐਸੀਆਂ ਇਹਨਾਂ ਦੀਆਂ ਪਾਲਿਸੀਆਂ ਜਿਹੜੀਆਂ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਬਚਾ ਸਕਦੀਆਂ, ਉਹਦਾ ਬਚਣ ਦੀ ਉਮੀਦ ਨਹੀਂ ਹੈ। ਸੋ ਇਹਨਾਂ ਨੇ ਫਿਰ ਜਿਹੜੀ ਉਹ ਪੋਟਾ ਕੈਬਨ ਵਾਲੀ ਮਨਜ਼ੂਰੀ ਲੈਣੀ ਸੀ ਕਿ ਫਾਈਲ ਇਹਨਾਂ ਨੇ ਤੋਰੀ। ਤਾਂ ਬਾਅਦ ਦੇ ਵਿੱਚ ਕੀ ਹੋਇਆ ਕਿ ਜਿਹੜਾ ਉੱਥੋਂ ਦਾ ਚੌਕਸੀ ਵਿਭਾਗ ਸੀਗਾ, ਚੌਕਸੀ ਵਿਭਾਗ ਵੀ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦੇ ਇਸ਼ਾਰਿਆਂ ਤੇ ਚੱਲਦਾ, ਚੌਕਸੀ ਵਿਭਾਗ ਨੇ ਇਤਰਾਜ਼ ਲਾ ਦਿੱਤਾ ਸੀਗਾ। ਤੇ ਫਿਰ ਹੋਇਆ ਕਿ ਇਹਨਾਂ ਨੇ ਮਈ ਮਹੀਨੇ ਦੇ ਵਿੱਚ ਸਿਧਾਂਤਕ ਮਨਜ਼ੂਰੀ ਲੈਣ ਲਈ ਉਪ ਰਾਜਪਾਲ ਕੋਲ
ਲੈਫਟੀਨੈਂਟ ਗਵਰਨਰ ਕੋਲ ਫਾਈਲ ਭੇਜ ਦਿੱਤੀ। ਜਦੋਂ ਫਾਈਲ ਭੇਜੀ, ਹੁਣ ਦੇਖੋ ਸਾਡੇ ਇੱਥੇ ਦੇ ਸਿਆਸਤਦਾਨਾਂ ਦੀ ਇਹ ਵੀ ਇੱਕ ਬੜੀ ਗੰਦੀ ਖੇਡ ਆ ਕਿ ਕੋਈ ਦੂਸਰਾ ਚੰਗਾ ਕੰਮ ਨਾ ਕਰ ਜਾਵੇ, ਉਸ ਦੇ ਕੰਮ ਦੇ ਵਿੱਚ ਵੀ ਅੜਿੱਕਾ ਡਾ ਦਿੰਦੇ ਆ। ਅਜੇ ਮਾਕਣ ਭੱਜਾ ਗਿਆ, ਉਹਨੇ ਜਾ ਕੇ ਉੱਥੇ ਜਾ ਕੇ ਕਹਤਾ ਜੀ ਕਿ ਇਹ ਤੇ ਬਹੁਤ ਗਲਤ ਕੰਮ ਕਰੀ ਜਾਂਦੇ ਤੇ ਕਪਲੇਬਾਜ਼ੀ ਹੈ ਸਿੱਧੇ ਤੌਰ ਤੇ। ਉਹ ਫਾਈਲ ਫੇਰ ਅੜ ਗਈ ਜੀ। ਫਿਰ ਕੀ ਹੋਇਆ ਕਿ ਲੈਫਟੀਨੈਂਟ ਗਵਰਨਰ ਨੇ ਉਹ ਜਿਹੜੀ ਫਾਈਲ ਸੀਗੀ ਉਹ ਵਿਜੀਲੈਂਸ ਕੋਲ ਭੇਜ ਦਿੱਤੀ। ਵਿਜੀਲੈਂਸ ਨੇ 1.5 ਮਹੀਨੇ ਤੱਕ ਇਹ ਫਾਈਲ ਆਪਣੇ ਕੋਲ ਦੱਬੀ ਰੱਖੀ, ਕਿਉਂਕਿ ਜਿਹੜਾ ਦਿੱਲੀ ਦਾ ਵਿਜੀਲੈਂਸ ਵਿਭਾਗ ਆ ਉਹ ਸਿੱਧੇ ਤੌਰ ਤੇ ਹੈਗਾ ਇਸ ਸਮੇਂ ਮਨੀਸ਼ ਸਿਸੋਦੀਆ ਕੋਲ ਹੈ ਮੇਰੇ ਖਿਆਲ ਦੇ ਨਾਲ। ਉਹਨੇ ਉਹਨਾਂ ਨੂੰ ਦਬਕਾਇਆ। ਇਹ ਕਮਾਲ ਦੀ ਗੱਲ ਹੈ, ਤੁਸੀਂ ਇਸ ਪ੍ਰੋਜੈਕਟ ਦੀ ਫਾਈਲ ਜਿਹੜੀ ਦੱਬ ਕੇ ਬੈਠੇ ਆ, ਏਡੀ ਮਹੱਤਵਪੂਰਨ ਫਾਈਲ ਆ, ਤੁਸੀਂ ਇਸ ਫਾਈਲ ਨੂੰ ਤੋੜਦੇ ਕਿਉਂ ਨਹੀਂ? ਤੋੜੋ ਇਹਨੂੰ। ਉਹਨੇ ਜਦੋਂ ਹੁਕਮ ਦਿੱਤੇ, ਇਹਨਾਂ ਨੇ ਫਿਰ ਜਿਹੜੀ ਫਾਈਲ ਸੀਗੀ ਉਹ ਲੈਫਟੀਨੈਂਟ ਗਵਰਨਰ ਕੋਲ ਭੇਜ ਦਿੱਤੀ। ਸੋ ਲੈਫਟੀਨੈਂਟ ਗਵਰਨਰ ਕੋਲ ਜਦੋਂ ਚਲੇ ਗਏ, ਇਹਨਾਂ ਨੇ ਫਿਰ ਦੋਸ਼ ਲਾਇਆ, ਕਹਿੰਦੇ ਕਿ ਜਾਣ ਬੁੱਝ ਕੇ ਇਹ ਸਾਨੂੰ ਖਰਾਬ ਕਰਦੇ ਪਏ ਆ। ਇੱਥੋਂ ਤੱਕ ਕਿ ਫਿਰ ਲੈਫਟੀਨੈਂਟ ਗਵਰਨਰ ਦੇ ਦਫ਼ਤਰ ਦੇ ਵਿੱਚ ਜਾ ਕੇ ਇਹਨਾਂ 45 ਵਿਧਾਇਕਾਂ ਨੇ ਬੜਾ ਜ਼ੋਰਦਾਰ ਉੱਥੇ ਪ੍ਰਦਰਸ਼ਨ ਵੀ ਕੀਤਾ ਸੀ ਥੋੜੇ ਦਿਨ ਪਹਿਲਾਂ। ਬਹੁਤ ਧਰਨੇ ਤੁਰਨੇ ਲਾ ਕੇ ਤੇ ਬਹੁਤ ਇਹਨਾਂ ਨੇ ਨਾਅਰੇਬਾਜ਼ੀ ਕੀਤੀ ਸੀਗੀ। ਸੋ ਅੱਜ ਪਤਾ ਨਹੀਂ ਕੀ ਮਨਮੇਰ ਪਈ ਆ ਲੈਫਟੀਨੈਂਟ ਗਵਰਨਰ ਦੇ। ਉਹ ਅਨਿਲ ਬੈਜਲ ਨੇ ਉਹ ਯਕਦਮ ਅੱਜ ਟਵੀਟ ਕਰਕੇ ਇਹ ਖੁਸ਼ਖਬਰੀ ਇਹਨਾਂ ਨੂੰ ਦੇ ਦਿੱਤੀ ਕਿ ਭਾਈ ਤੁਹਾਡੀ ਜਿਹੜੀ ਫਾਈਲ ਅੜੀ ਪਈ ਸੀ ਉਹ ਮੈਂ ਕੱਢ ਦਿੱਤੀ ਆ। ਪਰ ਨਾਲ ਉਹਨੇ ਇੱਕ ਸ਼ਰਤ ਜ਼ਰੂਰ ਰੱਖੀ ਆ। ਉਹ ਕਹਿੰਦਾ ਕਿ ਭਾਈ ਤੁਹਾਡਾ ਜਿਹੜਾ ਪ੍ਰੋਜੈਕਟ ਚੱਲੇ, ਪਰ ਇਹਦੀ ਪਾਰਦਰਸ਼ਤਾ ਤੇ ਸੁਰੱਖਿਆ ਜਿਹੜੀ ਉਹ ਤੁਹਾਨੂੰ ਬਣਾਈ ਰੱਖਣੀ ਪਊਗੀ। ਉਹਦੇ ਲਈ ਤੁਹਾਨੂੰ ਬਾਇਓਮੈਟ੍ਰਿਕ ਡਾਟਾ ਇਕੱਠਾ ਕਰਨ ਲਈ ਇਸ ਤਰ੍ਹਾਂ ਦੇ ਯੰਤਰ ਵੀ ਲਾਉਣੇ ਪੈਣਗੇ, ਯਾਨੀ ਤੁਹਾਨੂੰ ਰਿਕਾਰਡ ਜਿਹੜਾ ਉਹ ਪੂਰੇ ਦਾ ਪੂਰਾ ਜਿਹੜਾ ਉਹ ਕਾਇਮ ਰੱਖਣਾ ਪਊਗਾ ਜੀ। ਸੋ ਇਹਨਾਂ ਸ਼ਰਤਾਂ ਦੇ ਨਾਲ ਇਸ ਡ੍ਰੀਮ ਪ੍ਰੋਜੈਕਟ ਦੀ ਫਾਈਲ ਹੈ ਜਿਹੜੀ ਉਹ ਕਲੀਅਰ ਹੋ ਗਈ ਆ। ਇਹਨਾਂ ਲਈ ਇੱਕ ਬਹੁਤ ਵੱਡੀ ਰਿਲੀਫ ਆ। ਰਿਲੀਫ ਇਸ ਕਰਕੇ ਆ ਕਿਉਂਕਿ ਹੁਣ ਕੰਮ ਵਾਲੇ ਪਾਸੇ ਤੁਰੇ ਫਿਰਦੇ ਆ। ਐਤਕੀ ਇਹਨਾਂ ਨੇ ਜਿਸ ਤਰੀਕੇ ਦਾ ਪ੍ਰਬੰਧ ਕੀਤਾ, ਉੱਥੇ ਅੱਗੇ ਤੁਹਾਨੂੰ ਪਤਾ ਹੀ ਹੋਣਾ ਕਿ ਗਰਮੀਆਂ 'ਚ ਇੰਨੀਆਂ ਮੌਤਾਂ ਮਲੇਰੀਏ ਨਾਲ, ਡੇਂਗੂ ਨਾਲ, ਫਲਾਣੇ ਨਾਲ, ਟਮਕਾਣੇ ਨਾਲ, ਐਤਕੀ ਬਹੁਤ ਘੱਟ ਮੌਤਾਂ ਹੋਈਆਂ ਦਿੱਲੀ 'ਚ। ਇਹ ਵੀ ਐਕਟਿਵ ਨੇ। ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਕਿ ਕੱਲਾ ਅੰਨਾ ਆਮ ਆਦਮੀ ਪਾਰਟੀ ਦਾ ਵਿਰੋਧ ਹੈ ਜਿਹੜਾ ਉਹ ਸਾਨੂੰ ਦਿੱਲੀ 'ਚ ਕਦੇ ਤਾਰੇਗਾ ਨਹੀਂ, ਸਾਨੂੰ ਡੁੱਬੇਗਾ। ਉਹ ਵੀ ਥੋੜੇ ਜਿਹੇ ਹੁਣ ਅਕਲ ਟਿਕਾਣੇ ਕਰਕੇ ਬੈਠੇ ਆ। ਇਹਨਾਂ ਦੀ ਵੀ ਅਕਲ ਟਿਕਾਣੇ ਲੋਕਾਂ ਨੇ ਕੀਤੀ ਆ, ਆਮ ਆਦਮੀ ਪਾਰਟੀ ਵਾਲਿਆਂ ਦੀ। ਸੋ ਕੁੱਲ ਮਿਲਾ ਕੇ ਹੁਣ ਆਮ ਆਦਮੀ ਪਾਰਟੀ ਵਾਲਿਆਂ ਕੋਲ ਇੱਕ ਮੌਕਾ ਹੈ, ਮੁਹੱਲਾ ਕਲੀਨਿਕਾਂ ਨੂੰ ਕਾਮਯਾਬੀ ਨਾਲ ਰਨ ਕਰਕੇ ਅੱਗੇ ਮੈਸੇਜ ਦੇ ਸਕਦੇ ਆ ਕਿ ਇਹ ਲੋਕ ਜੇ ਇਹਨਾਂ ਕੋਲ ਪੂਰੀ ਸ਼ਕਤੀ ਹੋਵੇ, ਪੂਰੇ ਹੱਥ ਖੁੱਲੇ ਹੋਣ, ਰਾਜ ਚੰਗਾ ਦੇ ਸਕਦੇ ਆ। ਉਹਦਾ ਬਵਾਨਾ ਦੀ ਸੀਟ ਵੀ ਜਿੱਤ ਗਏ ਆ ਤੇ ਨਾਲ ਹੀ ਇਹਨਾਂ ਨੇ ਗੁਜਰਾਤ ਦਾ ਵੀ ਐਲਾਨ ਕਰ ਦਿੱਤਾ ਕਿ ਅਸੀਂ ਗੁਜਰਾਤ 'ਚ ਵੀ ਜਾਵਾਂਗੇ। ਸੋ ਫਿਰ ਇੱਕ ਵਾਰੀ ਲੱਗਦਾ ਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ ਉਹ ਇਸ ਰੌਂ 'ਚ ਆ ਕਿ ਅਸੀਂ ਕੁਛ ਨਾ ਕੁਛ ਲੋਕਾਂ ਨੂੰ ਕਰਕੇ ਜ਼ਰੂਰ ਦਿਖਾਈਏ। ਜੀ। ਤੇ ਜਾਂਦੇ ਵੀ ਇਹਨਾਂ ਦੀ ਆਪਾਂ ਪੰਜਾਬ ਵਾਲਿਆਂ ਦੀ ਗੱਲ ਕਰ ਲਈਏ। ਕੈਪਟਨ ਦਾ ਘਿਰਾਓ ਕਰਨ ਗਏ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਆ, ਉਹਨਾਂ ਦੇ ਉੱਤੇ ਜਲ ਤੋਪਾਂ ਵਰ੍ਹਾ ਕੇ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਹੁਣ ਜਲ ਤੋਪਾਂ ਹੀ ਪੈਣੀਆਂ ਹੁਣ ਵਿਰੋਧੀ ਧਿਰ 'ਚ ਆ। ਇਹਨਾਂ ਦੇ ਫੁੱਲ ਤੇ ਹੁਣ ਕੈਪਟਨ ਨੇ ਪਾਉਣੇ ਨਹੀਂ ਆ ਜੀ। ਦੇਖੋ ਅੱਜ ਦਾ ਜਿਹੜਾ ਇਹਨਾਂ ਦਾ ਘਿਰਾਓ ਸੀਗਾ, ਪਹਿਲਾਂ ਹੀ ਐਲਾਨੀਆ ਘਿਰਾਓ ਸੀਗਾ, ਯਕਦਮ ਘਿਰਾਓ ਨਹੀਂ ਕੀਤਾ ਇਹਨਾਂ ਨੇ। ਪਹਿਲੇ ਐਲਾਨ ਕੀਤਾ ਸੀਗਾ ਕਿ ਅਸੀਂ ਇਹਦਾ ਘਿਰਾਓ ਕਰਾਂਗੇ। ਔਰ ਇਹਦੇ ਵਿੱਚ ਇਹ ਸੀਗਾ ਕਿ ਮੰਗ ਜਿਹੜੀ ਇਹਨਾਂ ਨੇ ਰੱਖੀ ਉਹ ਇਹ ਸੀਗੀ ਕਿ ਕੈਪਟਨ ਅਮਰਿੰਦਰ ਸਿੰਘ ਆਪ ਹੀ ਆਪਣੇ ਆਪ ਨੂੰ ਕਲੀਨ ਚਿੱਟਾ ਦੇਈ ਜਾਂਦਾ। ਪਰ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਕਿੱਥੇ ਕਲੀਨ ਚਿੱਟਾ ਦੇਈ ਜਾਂਦਾ? ਉਹ ਚਲੋ ਇੱਕ ਅੱਧੀ ਕਿਤੇ ਹੋਏ, ਬਾਕੀ ਤੇ ਪ੍ਰਕਾਸ਼ ਸਿੰਘ ਬਾਦਲ ਕੰਮ ਕਰ ਗਿਆ ਸੀ ਜਾਂਦਾ ਕਲੀਨ ਚਿੱਟ ਤੇ ਇੱਕ ਪਿਛਲੇ ਸਾਲ ਹੀ ਦੇ ਦਿੱਤੀ ਸੀਗੀ। ਸੋ ਦੂਜੀ ਰਹਿੰਦੀ ਸੀਗੀ, ਦੂਜੀ ਦਾ ਵੀ ਝੋਟਾ ਚੱਕਿਆ ਗਿਆ। ਹੁਣ ਇਹ ਕਹਿੰਦੇ ਆ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਉਹ CBI ਤੋਂ ਕਰਾਈ ਜਾਵੇ ਜਾਂ ਇਹ ਜਿਹੜੇ ਮਾਮਲੇ ਆ ਉਹ ਇਸ ਸਟੇਟ ਤੋਂ ਬਾਹਰ ਟ੍ਰਾਂਸਫਰ ਕੀਤੇ ਜਾਣ। ਇੱਕ ਮੰਗ ਇਹ ਆ। ਦੂਸਰੀ ਮੰਗ ਜਿਹੜੀ ਤੁਹਾਨੂੰ ਪਤਾ ਹੀ ਹੈ ਕਿ ਇਹ ਭੱਜੇ ਆ ਵਾਅਦਿਆਂ ਤੋਂ, ਕਿਹਾ ਜਾਂਦਾ ਕਿ ਵਾਅਦਿਆਂ ਤੋਂ ਭੱਜ ਗਏ ਆ, ਇਸ ਕਰਕੇ ਥੋੜੀ ਜਿਹੀ ਉਹ ਵੀ ਇਹਨਾਂ ਦੇ ਖਿਲਾਫ ਇੱਕ ਸਿਆਸੀ ਲਹਿਰ ਹੈ ਜੀ। ਸਿਆਸੀ ਲਹਿਰ ਇਸ ਕਰਕੇ ਕਹਿ ਰਿਹਾ ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਨੇ ਅੱਜ ਮੋਰਚਾ ਲਾਇਆ ਸੀ, ਦੂਜੇ ਪਾਸੇ ਬਿਕਰਮਜੀਤ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਚ ਲਾਇਆ ਹੋਇਆ ਸੀਗਾ। ਅੰਮ੍ਰਿਤਸਰ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਇਹ ਗੱਲ ਕਹਿਣ ਰਿਹਾ ਸੀਗਾ ਕਿ ਇਹ ਭੱਜ ਗਏ, ਆਪਣੇ ਵਾਅਦੇ ਭੱਜ ਗਏ, ਅਸੀਂ ਭੱਜਣ ਨਹੀਂ ਦੇਵਾਂਗੇ। ਖੈਰ ਜਿਹੜਾ ਇਹ ਪ੍ਰਦਰਸ਼ਨ ਸੀ ਆਮ ਆਦਮੀ ਪਾਰਟੀ ਵਾਲਿਆਂ ਦਾ, ਇਹ ਪ੍ਰਭਾਵਸ਼ਾਲੀ ਇਸ ਕਰਕੇ ਸੀਗਾ ਕਿਉਂਕਿ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਜਾਣਾ ਸੀਗਾ, ਪਰ MLA ਹੋਸਟਲ ਹੈ ਜਿੱਥੇ, ਉੱਥੇ ਇਹਨਾਂ ਨੂੰ ਰੋਕ ਲਿਆ ਗਿਆ। ਇਹਨਾਂ ਦੇ ਕੁਝ ਸਾਥੀਆਂ ਨੇ ਵਾਰਜੀ ਜਿਹੜੀ ਕੀਤੀ ਹੁੰਦੀ ਪੁਲਿਸ ਵਾਲੇ, ਉਹ ਟੱਪਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਵਾਟਰ ਕੈਨਨ ਮਾਰਨੇ ਸ਼ੁਰੂ ਕਰ ਦਿੱਤੇ। ਵਾਟਰ ਕੈਨਨ ਦਾ ਜਦੋਂ ਇਸਤੇਮਾਲ ਹੋਇਆ, ਬਹੁਤ ਸਾਰਿਆਂ ਦੀਆਂ ਪੱਗਾਂ ਵੀ ਲੈ ਗਈਆਂ,
ਬਹੁਤ ਸਾਰੇ ਡਿੱਗ ਵੀ ਪਏ, ਧੱਕਾ ਮੁੱਕੀ ਵੀ ਹੋਈ। ਉਸ ਤੋਂ ਬਾਅਦ ਇਹਨਾਂ ਨੂੰ ਬੱਸ 'ਚ ਬਿਠਾ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ। ਪਰ ਕਮਾਲ ਦੀ ਗੱਲ ਆ ਕਿ ਜਦੋਂ ਇਹਨਾਂ ਨੂੰ ਉੱਥੋਂ ਲਿਜਾਣ ਲੱਗੇ, ਇਹਨਾਂ ਦੇ 2-3 ਬੰਦੇ ਸੀ ਜਿਹੜੇ ਉਹਨਾਂ ਨੇ ਘੁੱਟ ਕੇ ਬੱਸ ਦਾ ਸਟੀਅਰਿੰਗ ਫੜ ਲਿਆ। ਔਰ ਜਿਵੇਂ ਉਹ ਡੋਲੀ ਤੁਰਨ ਲੱਗਦੀ ਹੈ ਤੇ ਕੁੜੀ ਕਹਿੰਦੀ ਹੈ ਨਾ ਕਿ ਨਹੀਂ ਜਾਣਾ, ਨਹੀਂ ਜਾਣਾ, ਬਾਬਲਾ ਰੱਖ ਲੈ ਇੱਕ ਦਿਨ ਹੋਰ। ਇਹ ਕਹਿੰਦੇ ਕਿ ਅਸੀਂ ਨਹੀਂ ਇੱਥੋਂ ਜਾਣਾ। ਬਹੁਤ ਉੱਥੇ ਖਿੱਚਾ ਧੋਈ ਹੋਈ। ਔਰ ਇੱਕ ਨੌਬਤ ਤੇ ਉਹ ਇਹੋ ਜਿਹੀ ਵੀ ਆ ਗਈ ਉਸ ਸਮੇਂ ਕਿ ਬੱਸ ਪਿੱਛਾ ਨੂੰ ਰਿੜ ਗਈ ਤੇ ਡਰਾਈਵਰ ਹੈ ਜਿਹੜਾ ਉਹਨੂੰ ਇੱਕ ਨੇ ਲੱਤੋਂ ਫੜਿਆ ਸੀ, ਇੱਕ ਨੇ ਸੱਜੇ ਪੱਟੋਂ ਫੜਿਆ ਸੀ, ਇੱਕ ਨੇ ਬਾਂਹ ਫੜੀ ਸੀ। ਉਹ ਧੋ ਕੇ ਤੇ ਉਹਦਾ ਕੋਈ ਪੇਸ਼ ਹੀ ਨਹੀਂ ਸੀ ਜਾਂਦੀ ਕਿ ਉਹ ਬੱਸ ਦੀ ਬ੍ਰੇਕ ਵੀ ਮਾਰ ਸਕੇ। ਫਿਰ ਇੱਕ ਉੱਥੇ ਬੀਬੀ SHO ਸੀ ਥਾਣੇਦਾਰ, ਉਹ ਚੜੀ ਭੱਜ ਕੇ ਬੱਸ ਦੇ ਵਿੱਚ, ਉਹਨੇ ਹਾਲ ਦਵਾਈ ਪਾਈ, ਹਾਲ ਭਰਿਆ ਕੀਤੀ, ਇਸ ਤਰ੍ਹਾਂ ਤੁਸੀਂ ਬਹੁਤ ਗਲਤ ਕੰਮ ਕਰਦੇ ਪਏ ਹੋ। ਫਿਰ ਉਹ ਬੱਸ ਤੁਰੀ। ਫਿਰ ਇਹਨਾਂ ਨੂੰ 17 ਦੇ ਥਾਣੇ ਲਿਆਂਦਾ ਗਿਆ। ਉੱਦਾਂ ਜਿਹੜਾ ਇਹਨਾਂ ਨੇ ਐਲਾਨ ਕੀਤਾ ਅੱਜ ਇਹੋ ਹੀ ਕੀਤਾ, ਉਹ ਕਹਿੰਦੇ ਕਿ ਜੀ ਅਸੀਂ ਘਰ ਘਰ ਤੱਕ ਇਹ ਲੜਾਈ ਲੈ ਕੇ ਜਾਵਾਂਗੇ। ਔਰ ਦੂਜਾ ਇਹ ਆ ਕਿ ਜੇ ਨਾ ਗੱਲ ਬਣੀ ਤੇ ਫਿਰ ਸੁਪਰੀਮ ਕੋਰਟ ਤੱਕ ਵੀ ਲੈ ਕੇ ਜਾਵਾਂਗੇ। ਤੇ ਮੈਂ ਇਹੋ ਗੱਲ ਸੋਚਦਾ ਪਿਆ ਸਾਂ ਕਿ ਜਦੋਂ ਲੜਾਈ ਸੁਪਰੀਮ ਕੋਰਟ 'ਚ ਲਿਜਾਣੀ ਹੈ ਤੇ ਐਵੇਂ ਪੱਗਾਂ ਲਵਾਉਣ ਦਾ ਤੇ ਐਵੇਂ ਉੱਥੇ ਪਾਣੀ ਬਰਬਾਦ ਕਰਵਾਉਣ ਦਾ ਕੀ ਫਾਇਦਾ। ਤੁਹਾਡੇ ਕੋਲ ਫੂਲਕਾ ਸਾਹਿਬ ਨੇ, ਤੁਹਾਡੇ ਕੋਲ ਹਿੰਮਤ ਸਿੰਘ ਸ਼ੇਰਗਿੱਲ ਨੇ, ਜਿਨ੍ਹਾਂ ਦੇ ਵਿੱਚ ਬੜੀ ਹਿੰਮਤ ਆ, ਸੁਪਰੀਮ ਕੋਰਟ ਦੇ ਵਕੀਲ ਆ ਦੋਵੇਂ, ਤੇ ਤੁਸੀਂ ਲੈ ਜਾਓ ਉੱਥੇ ਕੇਸ ਲਿਜਾਣਾ ਤੇ ਲੈ ਜਾਓ, ਤੁਹਾਨੂੰ ਕੌਣ ਰੋਕਦਾ। ਪਰ ਇਹ ਤੁਹਾਨੂੰ ਪਤਾ ਹੀ ਹੈ ਜਿਹੜੀ ਰਵਾਇਤੀ ਰਾਜਨੀਤੀ ਹੈ ਉਹ ਧਰਨੇ ਮੁਜ਼ਾਹਰਿਆਂ ਦਾ ਉਹ ਵੀ ਇੱਕ ਹਿੱਸਾ। ਸੋ ਉਸ ਹਿੱਸੇ ਨੂੰ ਇਹ ਵੀ ਨਿਭਾਉਂਦੇ ਪਏ ਆ ਤੇ ਅਕਾਲੀ ਵੀ ਨਿਭਾਉਂਦੇ ਪਏ। ਫਰਕ ਇਹ ਆ ਕਿ ਇਹ ਜਿਹੜਾ ਇਹ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਆ, ਇਹ ਕੁਛ ਨਾ ਕੁਛ ਇਸ ਮਾਮਲੇ 'ਚੋਂ ਖੱਟ ਜਾਂਦੇ ਆ, ਜਦ ਕਿ ਅਕਾਲੀ ਆ ਜਿਹੜੇ ਉਹ ਸਵਾਲਾਂ ਦੇ ਘੇਰੇ 'ਚ ਆ ਜਾਂਦੇ ਆ। ਅੱਜ ਵੀ ਲੋਕੀ ਸਵਾਲ ਕਰਦੇ ਪਏ ਸਨ ਕਿ ਜਦੋਂ ਦੂਜੀ ਧਿਰ ਤੁਹਾਡੇ ਵਾਰੀ ਧਰਨੇ ਲਾਉਂਦੀ ਹੁੰਦੀ ਸੀ ਤੇ ਤੁਸੀਂ ਆਂਦੇ ਹੁੰਦੇ ਸੀ ਇਹਨਾਂ ਨੂੰ ਤਾਂ ਘਰੇ ਕੋਈ ਰੋਟੀ ਨਹੀਂ ਦਿੰਦਾ, ਵਿਹਲੇ ਧਰਨਿਆਂ ਤੇ ਆ ਜਾਂਦੇ ਆ। ਉਹ ਕਹਿੰਦੇ ਹੁਣ ਤੁਹਾਨੂੰ 4 ਮਹੀਨਿਆਂ 'ਚ ਹੀ ਘਰੋਂ ਜਵਾਬ ਹੋ ਗਿਆ, ਤੁਸੀਂ 4 ਮਹੀਨਿਆਂ 'ਚ ਹੀ ਸੜਕ ਤੇ ਆ ਗਏ ਜੀ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਸਮਾਪਤ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।